ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਭਰ ਦੀਆਂ ਖਬਰਾਂ, ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਝਾਤ ਮਾਰਾਂਗੇ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ ਹਾਂ। ਅਤੇ ਪ੍ਰੋਗਰਾਮ ਖਬਰਾਂ ਜਿਹੜੇ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਦੇ ਵਿੱਚ ਆਪਣਾ ਸਹਿਯੋਗ ਕਰ ਲਿਆ ਅਤੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਉਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਬੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੱਖ-ਵੱਖ ਤੁਹਾਨੂੰ ਘਟਨਾਕ੍ਰਮ ਜਿਹੜੇ ਜੀ ਉਹ ਦੱਸਾਂਗੇ ਕੀ ਕੁਛ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ। ਅਤੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ ਵੱਖ-ਵੱਖ ਸਾਧਨਾਂ ਦੇ ਜ਼ਰੀਏ। ਫੇਸਬੁੱਕ ਦੇ ਉੱਤੇ ਲਾਈਵ ਵੀ ਇਸ ਟਾਈਮ ਪ੍ਰੋਗਰਾਮ ਚੱਲ ਰਿਹਾ ਆ। ਅਤੇ ਨਾਲ ਤੁਸੀਂ ਸਾਡੇ AM ਸਟੇਸ਼ਨ ਦੇ ਉੱਤੇ ਯੂਬਾ ਸਿਟੀ ਵਿੱਚ 1450 AM ਅਤੇ 96.5 FM ਦੇ ਉੱਤੇ, ਸੈਕਰਾਮੈਂਟੋ ਵਿੱਚ 1470 AM ਦੇ ਉੱਤੇ, ਫਰੈਜ਼ਨੋ ਵਿੱਚ 1300 AM ਦੇ ਉੱਤੇ, ਬੇਕਰਸਫੀਲਡ ਵਿੱਚ 1350 AM ਦੇ ਉੱਤੇ ਤੁਸੀਂ ਜੁੜੇ ਹੋਏ ਹੋ। ਘਰਾਂ ਵਿੱਚ ਪਏ ਰੇਡੀਓ ਸੈਟਸ ਦੇ ਜ਼ਰੀਏ ਡਾਇਲ ਕਰਕੇ ਫ਼ੋਨ ਨੰਬਰਾਂ ਦੇ ਉੱਤੇ ਸੁਣਨ ਵਾਲੇ ਜਿਹੜੇ ਨੰਬਰਾਂ ਦੇ ਜ਼ਰੀਏ। ਇਸ ਦੇ ਨਾਲ ਜਿਹੜੀ ਸਾਡੀ ਵੈਬਸਾਈਟ ਐਂਡਰੋਇਡ ਆਈਫੋਨ ਦੀਆਂ ਐਪਸ ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਹੋਏ ਹੋ। ਅਤੇ ਆਓ ਆਪਾਂ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਜਿਹੜੀ ਨਜ਼ਰ ਬਣਾਉਂਦੇ ਹਾਂ, ਜਿਸ ਦੇ ਵਿੱਚ ਅੱਜ ਜਿਹੜੇ ਆ ਬ੍ਰੇਕਿੰਗ ਨਿਊਜ਼ ਹੀ ਆਪਾਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਨੇ ਮੌਜੂਦਾ ਸਕੱਤਰ ਆਫ ਜਿਹੜੇ ਸਟੇਟ ਨੇ, ਸੈਕਟਰੀ ਆਫ ਸਟੇਟ, ਉਹਨਾਂ ਦੀ ਛੁੱਟੀ ਕਰ ਦਿੱਤੀ ਆ। ਉਹਨਾਂ ਨੂੰ ਇੱਕ ਟਵੀਟ ਦੇ ਜ਼ਰੀਏ ਜਿਹੜਾ ਫਾਇਰ ਕਰ ਦਿੱਤਾ। ਅਤੇ ਜਿਹੜੇ ਰੈਕਸ ਟਿਲਰਸਨ, ਜਿਨ੍ਹਾਂ ਨੂੰ ਪਹਿਲਾਂ ਖੁਦ ਰਾਸ਼ਟਰਪਤੀ ਟਰੰਪ ਨੇ ਚੁਣਿਆ ਸੀ ਸੈਕਟਰੀ ਆਫ ਸਟੇਟ ਦੇ ਅਹੁਦੇ ਦੇ ਲਈ, ਉਹਨਾਂ ਦੀ ਨੋਮੀਨੇਸ਼ਨ ਵੀ ਉਹਨਾਂ ਨੇ ਖੁਦ ਕੀਤੀ ਸੀ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਅਪਰੂਵਲ ਦਵਾਇਆ ਸੈਨੇਟ 'ਚੋਂ। ਅਤੇ ਪਿਛਲੇ ਕੁਛ ਸਮੇਂ ਤੋਂ ਇਹਨਾਂ ਦੋਨਾਂ ਦੇ ਦਰਮਿਆਨ ਜਿਹੜੇ ਮਤਭੇਦ ਆ ਥੋੜ੍ਹੇ ਬਹੁਤੇ ਜਿਹੜੇ ਵੱਧ ਰਹੇ ਸੀ ਰਾਸ਼ਟਰਪਤੀ ਟਰੰਪ ਅਤੇ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਦੇ ਵਿੱਚ। ਅਤੇ ਆਖਿਰਕਾਰ ਉਹਨਾਂ ਦਾ ਜਿਹੜਾ ਕਹਿ ਲਓ ਵੀ ਜਿਹੜਾ ਨਾਤਾ ਹੈ, ਰਿਸ਼ਤਾ ਹੈ, ਉਹ ਟੋਟਲ ਹੁਣ ਟੁੱਟ ਗਿਆ। ਅਤੇ ਉਹਨਾਂ ਨੇ ਸੈਕਟਰੀ ਆਫ ਸਟੇਟ ਰੈਕਸ ਟਿਲਰਸਨ ਨੂੰ ਫਾਇਰ ਕਰ ਦਿੱਤਾ ਆ, ਉਹਨਾਂ ਨੂੰ ਬਰਖਾਸਤ ਕਰ ਦਿੱਤਾ ਹੈ ਅਹੁਦੇ ਤੋਂ। ਅਤੇ ਉਹਨਾਂ ਦੀ ਜਗ੍ਹਾ 'ਤੇ ਜਿਹੜੇ CIA ਦੇ ਮੌਜੂਦਾ ਡਾਇਰੈਕਟਰ ਨੇ ਮਾਈਕ ਪੋਂਪੇਓ, ਉਹਨਾਂ ਨੂੰ ਜਿਹੜਾ ਆ ਇਹ ਹੁਣ ਅਹੁਦਾ ਦਿੱਤਾ ਜਾਵੇਗਾ। ਸੋ ਅਮਰੀਕਾ ਦੇ ਜਿਹੜੇ ਟੌਪ ਡਿਪਲੋਮੈਟ ਜਿਹੜੇ ਹੁੰਦੇ, ਕਿਉਂਕਿ ਸੈਕਟਰੀ ਆਫ ਸਟੇਟ ਵਿਸ਼ਵ ਭਰ ਦੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਜਿਹੜੀ ਉਹ ਕਰਦੇ ਨੇ, ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਆ ਉਹ ਜਾਂਦੇ ਨੇ, ਵੱਖ-ਵੱਖ ਦੌਰਿਆਂ ਦੇ ਉੱਤੇ ਹੁੰਦਾ ਆ, ਚਾਹੇ ਏਸ਼ੀਆ ਦੇ ਵਿੱਚ ਹੋਵੇ, ਅਫਰੀਕਾ ਦੇ ਵਿੱਚ ਹੋਵੇ, ਯੂਰਪ 'ਚ ਹੋਵੇ, ਆਪਣੇ ਗੁਆਂਢੀ ਮੁਲਕਾਂ ਦੇ ਨਾਲ ਹੋਵੇ, ਜਿਹੜੇ ਦੱਖਣ ਜਿਹੜਾ ਅਮਰੀਕਾ ਆ ਉਸ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਨਾਲ ਹੋਵੇ, ਜਿੱਥੇ ਵੀ ਹੋਵੇ ਤਾਂ ਇਹ ਸਭ ਤੋਂ ਟੌਪ ਡਿਪਲੋਮੈਟ ਅਹੁਦਾ ਮੰਨਿਆ ਜਾਂਦਾ ਆ। ਜੇ ਗੱਲ ਵੈਸੇ ਕੀਤੀ ਜਾਵੇ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਬਾਅਦ ਦੇ ਵਿੱਚ ਦੂਜਾ ਸਭ ਤੋਂ ਅਹਿਮ ਅਹੁਦਿਆਂ ਦੇ ਵਿੱਚ ਜਿਹੜੀ ਇਹ ਕੈਬਨਿਟ ਮਿਨਿਸਟਰੀ ਹੈ ਸੈਕਟਰੀ ਆਫ ਸਟੇਟ ਦੀ ਹੁੰਦੀ ਆ। ਬਹੁਤ ਇੰਪੋਰਟੈਂਟ ਜਿਹੜਾ ਆ ਇਹ ਜਿਹੜਾ ਆ ਉਹ ਅਹੁਦਾ ਰਹਿੰਦਾ ਆ। ਪਿਛਲੇ ਜਿਹੜੇ ਰਾਸ਼ਟਰਪਤੀ ਸੀਗੇ ਓਬਾਮਾ, ਉਹਨਾਂ ਦੀ ਜਿਹੜੀ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਸੀ, ਜਿਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਈਮੇਲਾਂ ਦਾ ਜਿਹੜਾ ਕਾਂਡ ਹੋਇਆ, ਯੂਰੇਨੀਅਮ ਵਾਲਾ ਜਿਹੜਾ ਵਿਵਾਦ ਜਿਹੜੇ ਛਿੜੇ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਬੰਗਾਜ਼ੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਮਰੀਕੀ ਨਾਗਰਿਕਾਂ ਦੀ ਜਿਹੜੀ ਉੱਥੇ ਮੌਤ ਹੋਈ, ਉਸ ਤੋਂ ਪ੍ਰੈਸ਼ਰ ਦੇ, ਉਸ ਦੇ ਦਬਾਅ ਦੇ ਚੱਲਦੇ ਹੋਏ ਉਦੋਂ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਪਿਆ ਸੀ। ਅਤੇ ਉਹ ਅਜੇ ਵੀ ਉਹਨਾਂ ਨੂੰ ਹੌਂਟ ਕਰਦਾ ਆ। ਅਤੇ ਕਿਤੇ ਨਾ ਕਿਤੇ ਕੈਂਪੇਨ ਦੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਉਹ ਵੀ ਕਾਫੀ ਕਾਰਗਰ ਜਿਹੜੀ ਗੱਲ ਸਾਬਤ ਰਹੀ ਸੀ। ਜਿਹੜੇ ਰੈਕਸ ਟਿਲਰਸਨ ਕੁਛ ਦਿਨ ਪਹਿਲਾਂ ਜਿਹੜੇ ਅਫਰੀਕਾ ਦੇ ਦੌਰੇ ਦੇ ਉੱਤੇ ਸੀਗੇ, ਉਹਨਾਂ ਦੇ ਦੌਰੇ ਨੂੰ ਵਿੱਚੇ ਹੀ ਜਿਹੜਾ ਆ ਬੰਦ ਕਰਦੇ ਹੋਏ ਉਹਨਾਂ ਨੂੰ ਵਾਪਸ ਜਿਹੜੇ ਵਾਸ਼ਿੰਗਟਨ DC ਜਿਹੜੇ ਉਹ ਆ ਗਏ ਸੀਗੇ। ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਇਹ ਕਹਿ ਦਿੱਤਾ ਵੀ ਹੁਣ ਜਿਹੜੇ ਰੈਕਸ ਟਿਲਰਸਨ ਆ ਉਹਨਾਂ ਦੀ ਹੁਣ ਛੁੱਟੀ ਹੈ। ਅਤੇ ਮਾਈਕ ਪੋਂਪੇਓ ਜੋ ਕਿ CIA ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਨੇ, ਉਹ ਹੁਣ ਇਹ ਅਹੁਦਾ ਜਿਹੜਾ ਆ ਉਹ ਸਾਂਭਣਗੇ। ਇੱਕ ਬਿਆਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਇਰਾਨ ਡੀਲ ਨੂੰ ਲੈ ਕੇ ਖਾਸ ਕਰਕੇ ਮੇਰੀ ਅਤੇ ਰੈਕਸ ਟਿਲਰਸਨ ਦੀ ਕਹਿੰਦੇ ਆ ਜਿਹੜੀ ਥਾਟ ਪ੍ਰੋਸੈਸ ਆ ਉਹ ਬਿਲਕੁਲ ਵੱਖਰੀ ਸੀਗੀ।
ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਨਹੀਂ, ਵੈਸੇ ਕਹਿੰਦੇ ਨੇ ਵੀ ਹੋਰ ਕਈ ਗੱਲਾਂ ਦੇ ਉੱਤੇ ਸਾਡੇ ਵਿਚਾਰਕ ਇਸ ਹਿਸਾਬ ਨਾਲ ਮਤਭੇਦ ਸੀਗੇ, ਤੇ ਮੈਂ ਨਹੀਂ ਚਾਹੁੰਦਾ ਵੀ ਅਸੀਂ ਉਹਨਾਂ ਦੇ ਨਾਲ ਜਿਹੜਾ ਸਿਰਫ ਆਪਸ ਦੇ ਵਿੱਚ ਹੀ ਪਹਿਲੋਂ ਗੱਲਾਂ ਕਰਨ ਦੇ ਵਿੱਚ ਹੀ ਜਿਹੜਾ ਸਮਾਂ ਲੰਘ ਜਾਵੇ ਤੇ ਕੰਮ ਜਿਹੜਾ ਕੋਈ ਨਾ ਹੋਵੇ। ਤੇ ਕਹਿੰਦੇ ਮੇਰਾ ਤੇ ਮਾਈਕ ਪੋਂਪੀਓ ਦਾ ਜਿਹੜਾ ਥਾਟ ਪ੍ਰੋਸੈਸ ਆ ਬਹੁਤ ਸਿਮਿਲਰ ਆ, ਇਸ ਲਈ ਮੈਂ ਉਹਨਾਂ ਨੂੰ ਜਿਹੜਾ ਆ ਨੋਮੀਨੇਟ ਕਰ ਰਿਹਾ ਆ, ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਹਾਂ ਉਹਨਾਂ ਨੂੰ ਨੋਮੀਨੇਟ ਕਰਨ ਦੇ ਲਈ। ਸੋ ਦੇਖਦੇ ਹਾਂ ਕੀ ਹੋਊਗਾ, ਕਿਉਂਕਿ ਪਿਛਲੇ ਜਿਹੜੇ ਕੁਝ ਮਹੀਨੇ ਪਹਿਲਾਂ ਇੱਕ ਬਹੁਤ ਵਿਵਾਦਿਤ ਜਿਹੜੀ ਗੱਲ ਚੱਲੀ ਸੀ, ਜਿਸ ਦੇ ਵਿੱਚ ਇਹ ਗੱਲ ਆਖੀ ਗਈ ਸੀ ਵੀ ਰੈਕਸ ਟਿਲਰਸਨ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਮੌਰਨ ਕਹਿ ਕੇ ਜਿਹੜਾ ਆ ਉਹ ਸੰਬੋਧਨ ਕੀਤਾ ਸੀ ਕਿਸੇ ਜਿਹੜਾ ਕਹਿ ਲਓ ਵੀ ਨਿੱਜੀ ਗੱਲਬਾਤ ਦੇ ਵਿੱਚ, ਪਰ ਉਸ ਤੋਂ ਉਹਨਾਂ ਨੇ ਜਿਹੜੀ ਗੱਲ ਆ ਉਹ ਪਿੱਛੇ ਖਿੱਚ ਲਈ ਸੀਗੀ। ਤੇ ਇਹੀ ਨਹੀਂ, ਆਪਣੇ IQ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਵੀ ਕਈ ਵਾਰੀ ਉਹਨਾਂ ਦੇ ਉੱਤੇ ਵਿਵਾਦ ਜਿਹੜਾ ਆ ਉਹ ਛਿੜਿਆ ਰਿਹਾ ਵੀ ਮੇਰਾ IQ, ਮੈਂ ਜ਼ਿਆਦਾ ਇੰਟੈਲੀਜੈਂਟ ਹਾਂ ਬੇਸਿਕਲੀ ਰੈਕਸ ਟਿਲਰਸਨ ਦੇ ਨਾਲੋਂ। ਸੋ ਰੈਕਸ ਟਿਲਰਸਨ ਜਿੱਦਾਂ ਆਪਾਂ ਦੱਸਦੇ ਰਹੇ ਸੀਗੇ ਵੀ ਉਦੋਂ ਵੀ ਬਹੁਤ ਵਿਵਾਦਿਤ ਜਿਹੜੀ ਨੋਮੀਨੇਸ਼ਨ ਸੀਗੀ, ਕਿਉਂਕਿ ਇੱਕ ਗੈਸ ਕੰਪਨੀ ਜਿਹੜੀ ਆਇਲ ਕੰਪਨੀ ਆ, ਉਹਨਾਂ ਦੇ ਜਿਹੜੇ ਚੀਫ ਐਗਜ਼ੀਕਿਊਟਿਵ ਦੇ ਵਜੋਂ ਜਿਹੜੇ ਆ ਟੌਪ ਐਗਜ਼ੀਕਿਊਟਿਵ ਦੇ ਵਜੋਂ ਕੰਮ ਕਰਦੇ ਰਹੇ ਨੇ। ਤੇ ਪਹਿਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਵੀ ਜਿਹੜੇ ਰਸ਼ੀਆ ਦੇ ਵਿੱਚ ਵੀ ਇਹਨਾਂ ਦਾ ਕਈ ਜਿਹੜੇ ਤਰੀਕੇ ਦਾ ਕਾਰੋਬਾਰ ਜਿਹੜਾ ਆ ਉੱਥੇ ਚੱਲ ਰਿਹਾ ਆ, ਤੇ ਕਿਤੇ ਕੌਨਫਲਿਕਟ ਆਫ ਇੰਟਰਸਟ ਜਿਹੜਾ ਹੋ ਸਕਦਾ ਆ। ਪਰ ਹੁਣ ਜਿਹੜੀ ਉਹ ਗੱਲ ਨਹੀਂ ਰਹੀ, ਤੇ ਹੁਣ ਖੁਦ ਹੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹਨਾਂ ਨੂੰ ਬਾਹਰ ਦਾ ਰਾਹ ਜਿਹੜਾ ਵਾਈਟ ਹਾਊਸ ਤੋਂ ਦਿਖਾ ਦਿੱਤਾ ਆ, ਤੇ ਕਿਹਾ ਇਹ ਜਾ ਰਿਹਾ ਹੈ ਰਿਪੋਰਟਾਂ ਦੇ ਮੁਤਾਬਕ ਵੀ ਜਿਹੜੇ ਰਾਸ਼ਟਰਪਤੀ ਟਰੰਪ ਨੇ ਖੁਦ ਇਹ ਫੈਸਲਾ ਲਿਆ ਆ, ਤੇ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਉਹਨਾਂ ਨੂੰ ਹੁਣ ਫਾਇਰ ਕਰ ਦਿੱਤਾ ਆ। ਤੇ ਜਿਹੜਾ ਇਸ ਟਾਈਮ ਜਿਹੜੀ ਹੋਰ ਗੱਲਾਂ ਦੇ ਵਿੱਚੋਂ ਆ ਵੀ ਜਿਹੜੇ ਹੁਣ ਡਿਪਟੀ ਡਾਇਰੈਕਟਰ ਹੈਗੇ ਨੇ CIA ਦੇ, ਉਹਨਾਂ ਨੇ ਹੁਣ ਜਿਹੜਾ ਆ ਅਹੁਦਾ ਸੰਭਾਲ ਲਿਆ ਆ ਜਿਹੜੇ ਕਾਰਜਕਾਰੀ ਡਾਇਰੈਕਟਰ ਦਾ CIA ਦਾ। ਸੋ ਇਹ ਪਹਿਲੀ ਵਾਰੀ ਹੋਇਆ ਆ ਵੀ CIA ਨੂੰ ਇੱਕ ਔਰਤ ਜਿਹੜੀ ਆ ਹੁਣ ਲੀਡ ਕਰੇਗੀ। ਗੀਨਾ ਹੈਸਪਲ ਜਿਹੜਾ ਆ ਉਹ ਇਸ ਟਾਈਮ ਜਿਹੜੇ ਐਕਟਿੰਗ ਡਾਇਰੈਕਟਰ ਦੇ ਵਜੋਂ ਜਿਹੜੀ ਆ ਕਾਰਜਕਾਲ ਉਹਨਾਂ ਨੇ ਸਾਂਭਲਿਆ ਆ, ਉਹ ਸਕਸੀਡ ਕਰਨਗੇ ਪੋਂਪੀਓ ਨੂੰ ਜਿਹੜੇ CIA ਨੂੰ। ਤੇ ਪਹਿਲੀ ਜਿਹੜੀ ਔਰਤ ਆ ਜਿਹੜੀ ਇਸ ਸਪਾਈ ਏਜੰਸੀ ਨੂੰ ਜਸੂਸੀ ਏਜੰਸੀ ਨੂੰ ਅਮਰੀਕਾ ਦੀ, ਤੇ ਉਸ ਨੂੰ ਉਹ ਕਰਨਗੇ। ਸੋ ਦੇਖਦੇ ਹਾਂ ਜਿਹੜਾ ਜੀ ਹੁਣ ਜਿਹੜਾ ਕੀ ਹੋਊਗਾ। ਤੇ ਪਰ ਗੱਲ ਇਹ ਚੀਜ਼ ਹੈਗੀ ਆ ਵੀ ਇਹਨਾਂ ਦੋਨਾਂ ਨੂੰ ਸੈਨੇਟ ਦੇ ਵੱਲੋਂ ਕਨਫਰਮ ਕਰਨਾ ਪਊਗਾ, ਇਹਨਾਂ ਨੂੰ ਕਮੇਟੀਆਂ ਦੇ ਸਾਹਮਣੇ ਟੈਸਟੀਫਾਈ ਕਰਨਾ ਪਊਗਾ। ਉਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਵੋਟ ਹੋਣ ਤੋਂ ਬਾਅਦ ਦੇ ਵਿੱਚ ਹੀ ਇਹਨਾਂ ਨੂੰ ਜਿਹੜੀ ਆ ਕਨਫਰਮੇਸ਼ਨ ਜਿਹੜੀ ਉਹ ਦਿੱਤੀ ਜਾਵੇਗੀ। ਤੇ ਕਿਹਾ ਇਹ ਵੀ ਜਾ ਰਿਹਾ ਆ ਵੀ ਜਿਹੜਾ ਇਹ ਚੈਂਬਰ ਆ ਇਸ ਟਾਈਮ ਮਤਲਬ ਵੀ ਜਿਹੜਾ ਸੈਨੇਟ ਆ ਉਹ ਕਾਫੀ ਡਿਵਾਈਡਡ ਜਿਹੜੀ ਹੈਗੀ ਆ ਇਸ ਮੁੱਦੇ ਦੇ ਉੱਤੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਹੀ ਸੀਗਾ ਵੀ ਇੱਕ ਸੈਨੇਟ ਦੀ ਜਿਹੜੀ ਵੋਟ ਆ, ਉਹ ਇੱਕ ਜਿਹੜੀ ਸੈਨੇਟ ਦੀ ਸੀਟ ਆ ਉਹ ਜਿਹੜੀ ਰਿਪਬਲਿਕਨ ਤੋਂ ਡੈਮੋਕ੍ਰੇਟ ਜਿਹੜੀ ਹੋ ਚੁੱਕੀ ਸੀ, ਤੇ ਹੁਣ ਆਪਸ ਦੇ ਵਿੱਚ ਸਿਰਫ 2 ਵੋਟਾਂ ਦਾ ਹੀ ਜਿਹੜਾ ਇੱਕ ਹਿਸਾਬ ਨਾਲ ਫਾਸਲਾ ਹੈ। 51 ਜਿਹੜੇ ਰਿਪਬਲਿਕਨ ਪਾਰਟੀ ਦੇ ਆ ਤੇ 49 ਜਿਹੜੇ ਆ ਡੈਮੋਕ੍ਰੇਟ ਪਾਰਟੀ ਦੇ ਆ, ਜਿਨ੍ਹਾਂ ਵਿੱਚ 2 ਇੰਡੀਪੈਂਡੈਂਟ ਜਿਹੜੇ ਸੈਨੇਟਰ ਆ ਉਹ ਵੀ ਮੌਜੂਦ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਸੈਨੇਟ ਹੀਅਰਿੰਗਸ ਦੇ ਵਿੱਚ ਤੇ ਸੈਨੇਟ ਦੀ ਵੋਟ ਦੇ ਵਿੱਚ ਇਹਨਾਂ ਨੂੰ ਮੌਕਾ ਮਿਲੇਗਾ ਕਿ ਨਹੀਂ। ਪਰ ਇਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਹੁਣ ਜਿਹੜਾ ਇੱਕ ਕਹਿ ਲਓ ਵੀ ਇੱਦਾਂ ਦੀ ਜਿਹੜੀ ਸਪਾਈ ਏਜੰਸੀ ਵਾਲਾ ਬੰਦੇ ਨੂੰ ਆਪਣੇ ਨਜ਼ਦੀਕ ਜਿਹੜਾ ਆ ਉਹ ਹੁਣ ਕਰ ਰਹੇ ਨੇ। ਕਾਫੀ ਉਹਨਾਂ ਨੇ ਆਲਰੇਡੀ ਪਹਿਲਾਂ ਵੀ ਕਾਫੀ ਬਿਜ਼ਨਸਮੈਨ ਜਿਹੜੇ ਬੰਦੇ ਆ ਉਹਨਾਂ ਨੂੰ ਕੈਬਨਿਟ ਦੇ ਅਹੁਦੇ ਜਿਹੜੇ ਆ ਉਹ ਦੇ ਦਿੱਤੇ ਨੇ, ਤੇ ਹੁਣ ਉਹਨਾਂ ਦੇ ਵਿੱਚੋਂ ਕਈਆਂ ਦੀ ਜਿਹੜੀ ਉਹ ਹੁਣ ਛੁੱਟੀ ਵੀ ਹੋ ਚੁੱਕੀ ਆ, ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕੁਝ ਹੰਡੇ ਵਰਤੇ ਲੋਕ ਆ ਕਿਤੇ ਨਾ ਕਿਤੇ ਜਿਹੜੇ ਆ ਉਹ ਹੁਣ ਨੁਮਾਇੰਦਗੀਆਂ ਆ ਉਹਨਾਂ ਅਹੁਦਿਆਂ ਦੇ ਉੱਤੇ ਜਿਹੜੇ ਉਹ ਆ ਰਹੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ। ਇਹ ਪਹਿਲੇ ਨਹੀਂ ਤੇ ਮੈਨੂੰ ਲੱਗਦਾ ਨਹੀਂ ਆ ਵੀ ਇਹ ਅਖੀਰਲੇ ਹੋਣਗੇ ਜਿਹੜੇ ਵਾਈਟ ਹਾਊਸ ਤੋਂ ਜਿਨ੍ਹਾਂ ਦੀ ਛੁੱਟੀ ਹੋਈ ਆ, ਜਾਂ ਖੁਦ ਜਿਹੜਾ ਕਈਆਂ ਨੇ ਜਿਨ੍ਹਾਂ ਨੇ ਰਿਜ਼ਾਈਨ ਵੀ ਕੀਤਾ ਆ। ਸੋ ਅੱਜ ਦੀ ਜਿਹੜੀ ਵੱਡੀ ਖਬਰ ਆ ਵੀ ਅਮਰੀਕਾ ਦੀ ਰਾਜਨੀਤੀ ਵਿੱਚ ਜਿਹੜੀ ਖਾਸੀ ਜਿਸ ਦੇ ਕਰਕੇ ਉਥਲ ਪੁਥਲ ਹੋਈ ਆ ਉਹਦੇ ਵਿੱਚ ਇਹ ਦੇਖੀ ਗਈ ਆ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਕਿਹਾ ਜਾ ਰਿਹਾ ਆ ਜਿਹੜੇ ਜਨਰਲ ਮੈਟਿਸ ਹੈਗੇ ਨੇ ਡਿਫੈਂਸ ਸੈਕਟਰੀ ਜਿਮ ਮੈਟਿਸ, ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਤਾਲਿਬਾਨ ਆ ਉਹ ਮੁੜ ਕੇ ਜਿਹੜਾ ਆ ਉਹ ਆ ਸਕਦਾ ਹੈ। ਤੇ ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਆਖਿਆ ਆ ਵੀ ਇਸ ਟਾਈਮ ਜਿਹੜੇ ਜਿਮ ਮੈਟਿਸ ਉਹਨਾਂ ਨੇ ਆਖਿਆ ਵੀ ਤਾਲਿਬਾਨ ਇਸ ਟਾਈਮ ਇੰਟਰਸਟ ਸ਼ੋਅ ਕਰ ਰਿਹਾ ਆ ਵੀ ਅਫਗਾਨਿਸਤਾਨ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਸ਼ਾਂਤੀ ਪੀਸ ਟਾਕਸ ਜਿਹੜੀਆਂ ਆ ਉਹ ਕੀਤੀਆਂ ਜਾ ਸਕਣ। ਸੋ ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ ਇਹ ਤੋਂ ਨਵਾਂ ਪ੍ਰਸ਼ਾਸਨ ਆਇਆ ਹੈ ਉਦੋਂ ਤੋਂ ਅਮਰੀਕਾ ਨੇ ਆਪਣੀ ਉੱਥੇ ਅਫਗਾਨਿਸਤਾਨ ਦੇ ਵਿੱਚ ਮਿਲਟਰੀ ਪ੍ਰੈਜ਼ੈਂਸ ਆ ਉਸ ਨੂੰ ਵਧਾ ਦਿੱਤਾ ਆ।
ਸਹਿਜੇ ਕਰਕੇ ਉੱਥੇ ਕਈ ਹਜ਼ਾਰ ਜਿਹੜੇ ਫੌਜੀ ਆ ਇਸ ਟਾਈਮ ਤੈਨਾਤ ਜਿਹੜੇ ਆ ਉਹ ਕਰ ਦਿੱਤੇ ਗਏ ਨੇ। ਤੇ ਇਸੇ ਤਰੀਕੇ ਦੇ ਨਾਲ ਨਾਟੋ ਦੇ ਜਿਹੜੇ ਹੋਰ ਫੌਜੀ ਆ ਉਹਨਾਂ ਦੇ ਵਿੱਚ ਵੀ ਜਿਹੜੇ ਆ ਵਾਧੇ ਦੇ ਸੰਕੇਤ ਜਿਹੜੇ ਆ ਉਹ ਦੱਸੇ ਜਾ ਰਹੇ ਆ। ਇਸੇ ਚੀਜ਼ ਨੂੰ ਚੱਲਦਿਆਂ ਜਿਹੜੇ ਜਨਰਲ ਮੈਟਿਸ ਆ ਜੋ ਕਿ ਉੱਥੇ ਕੁਝ ਸਮਾਂ ਪਹਿਲਾਂ ਆਪਣੇ ਦੌਰੇ ਦੇ ਉੱਤੇ ਵੀ ਸੀਗੇ, ਉਹਨਾਂ ਨੇ ਇਹ ਗੱਲ ਆਖੀ ਆ ਵੀ ਇੱਦਾਂ ਮਹਿਸੂਸ ਹੋ ਰਿਹਾ ਵੀ ਤਾਲਿਬਾਨ ਇੱਦਾਂ ਦੇ ਇਸ਼ਾਰੇ ਦੇ ਰਿਹਾ ਆ ਵੀ ਉਹ ਉੱਥੇ ਹੁਣ ਸਮਝੌਤਾ ਕਰਨ ਦੇ ਲਈ ਕਿਤੇ ਨਾ ਕਿਤੇ ਰੈਡੀ ਜਿਹੜਾ ਆ ਉਹ ਹੋ ਸਕਦਾ ਆ। ਪਿਛਲੇ ਕਈ ਦਿਨਾਂ ਦੇ ਵਿੱਚ ਆਪਾਂ ਇਹ ਅਕਸਰ ਜਿਹੜੀਆਂ ਖਬਰਾਂ ਕਰਦੇ ਹੀ ਰਹਿੰਦੇ ਆ ਵੀ ਅਮਰੀਕਾ ਦੇ ਕਈ ਜਿਹੜੇ ਡਰੋਨ ਹਮਲਿਆਂ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਤਾਲਿਬਾਨ ਦੇ ਜਾਂ ਅਲ ਕਾਇਦਾ ਦੇ ਜਾਂ ਹੋਰ ਅੱਤਵਾਦੀ ਜਥੇਬੰਦੀਆਂ ਦੇ ਜਿਹੜੇ ਉਹਨਾਂ ਦੇ ਕਮਾਂਡਰ ਆ ਉਹਨਾਂ ਨੂੰ ਜਿਹੜਾ ਉਹ ਢੇਰ ਕੀਤਾ ਗਿਆ ਆ। ਤੇ ਆਈ ਥਿੰਕ ਕਿਤੇ ਨਾ ਕਿਤੇ ਉਹ ਕਮਾਂਡਰ ਤੋਂ ਵੀ ਹੋਣੇ ਨੇ, ਲੀਡ ਕਰਨ ਵਾਲੇ ਬੰਦੇ ਤੋਂ ਵੀ ਹੋਣੇ ਨੇ, ਜਿਸ ਕਰਕੇ ਆਈ ਥਿੰਕ ਉਹ ਗੱਲਬਾਤ ਕਰਨ ਦੇ ਲਈ ਹੁਣ ਰਾਜੀ ਜਿਹੜੇ ਆ ਉਹ ਹੋ ਚੁੱਕੇ ਨੇ। ਉਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਵੀ ਜਿਹੜਾ ਕਹਿ ਰਹੇ ਨੇ ਉਹ ਜਿਹੜੇ ਜਨਰਲ ਮੈਟਿਸ ਵੀ ਜਿਹੜੇ ਤਾਲਿਬਾਨ ਆ ਇਸ ਟਾਈਮ ਖੁਦ ਵੀ ਜਿਹੜੀ ਪਾਟੋ ਧਾੜ ਦਾ ਜਿਹੜਾ ਸ਼ਿਕਾਰ ਆ ਉਹ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਜਿਹੜਾ ਉਹ ਵੰਡਿਆ ਹੋਇਆ ਆ। ਤੇ ਇੱਕ ਵੱਡੇ ਜਿਹੜੇ ਆ ਉਹ ਗਰੁੱਪ ਤੋਂ ਉਹਨਾਂ ਨੂੰ ਤੋੜ ਦਿੱਤਾ ਹੈ, ਜਿਸ ਦੇ ਵਿੱਚ ਅਮਰੀਕਾ ਨੇ ਤੇ ਬਾਕੀ ਜਿਹੜੇ ਲੋਕ ਉੱਥੇ, ਬਾਕੀ ਜਿਹੜੀਆਂ ਫੌਜਾਂ ਉੱਥੇ ਮੌਜੂਦ ਨੇ ਨਾਟੋ ਦੀਆਂ, ਉਹਨਾਂ ਨੇ ਜਿਹੜੀ ਇਸ ਦੇ ਵਿੱਚ ਇੱਕ ਹਿਸਾਬ ਨਾਲ ਜਿੱਤ ਹਾਸਲ ਕੀਤੀ ਆ। ਤੇ ਜੇ ਤਾਲਿਬਾਨ ਵਾਕਿਆ ਹੀ ਇਸ ਤਰੀਕੇ ਦੇ ਨਾਲ ਸ਼ਾਂਤੀ ਸਮਝੌਤੇ ਦੇ ਲਈ ਜਿਹੜਾ ਉਹ ਮੰਨ ਜਾਂਦਾ ਆ ਤੇ ਜਾਂ ਅਸੀਂ ਬਿਲਕੁਲ ਹੀ ਉਸ ਨੂੰ ਨਾਸਤੋ ਨਬੂਦ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਆ ਤਾਂ ਇਹ ਚੰਗੀ ਗੱਲ ਜਿਹੜੀ ਹੋਵੇਗੀ। ਬਹੁਤ ਜਿਹੜੇ ਹੁਣ ਦਹਾਕੇ ਤੋਂ ਵੀ ਜ਼ਿਆਦਾ ਉੱਤੇ ਦਾ ਸਮਾਂ ਹੋ ਚੁੱਕਾ ਆ ਅਮਰੀਕਾ ਨੇ ਜਦੋਂ ਦੀ ਇਹ ਉੱਥੇ ਜਿਹੜੀ ਲੜਾਈ ਆ ਉਹ ਚੱਲੀ ਸੀ 2001 ਦੇ ਵਿੱਚ, ਜਦੋਂ ਅਮਰੀਕਾ ਦੇ ਟਵਿਨ ਟਾਵਰਸ ਆ ਉਹਨਾਂ ਦੇ ਉੱਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਅਮਰੀਕਾ ਦੇ ਉੱਤੇ ਜਿਹੜਾ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਜਲਦ ਹੀ ਕਾਂਗਰਸ ਦੇ ਦੁਆਰਾ ਜਿਹੜਾ ਅਫਗਾਨਿਸਤਾਨ ਵਾਰ ਆ ਉਸ ਨੂੰ ਅਪਰੂਵ ਕਰਨ ਤੋਂ ਬਾਅਦ 'ਚ ਉੱਥੇ ਅਮਰੀਕਾ ਨੇ ਜਿਹੜੀ ਆ ਕਈ ਜਿਹੜੇ ਹੁਣ ਦੇਖੋ ਤਕਰੀਬਨ 17-18 ਸਾਲ ਜਿਹੜੇ ਹੋ ਚੁੱਕੇ ਨੇ ਉੱਥੇ ਜਿਹੜੀ ਇਹ ਲੜਾਈ ਨੂੰ ਜਿਹੜੇ ਚੱਲਦੇ ਹੋਏ, ਉੱਥੇ ਦੀ ਵਾਰ ਜਿਹੜੀ ਉਸ ਨੂੰ ਚੱਲਦੇ ਹੋਏ ਉਸਾਮਾ ਬਿਨ ਲਾਦਨ ਜ਼ਰੂਰ ਇਹਨਾਂ ਨੇ ਜਿਹੜਾ ਮਾਰ ਮੁਕਾਇਆ, ਜਿਸ ਦੇ ਲਾਸ਼ ਉੱਦਾਂ ਉਹਨਾਂ ਨੇ ਦਿਖਾਈ ਨਹੀਂ, ਕਹਿੰਦੇ ਜੇ ਅਸੀਂ ਸਮੁੰਦਰ 'ਚ ਸਿੱਟ ਦਿੱਤੀ ਆ। ਇਹ ਜਿਹੜੀ ਗੱਲ ਉਹਨਾਂ ਨੇ ਉਹਦੀ ਆਖੀ ਆ। ਸੋ ਇਹ ਜਿਹੜੀ ਹੁਣ ਇੱਕ ਹਿਸਾਬ ਦੇ ਨਾਲ ਇੰਨੇ ਤਕਰੀਬਨ 2 ਦਹਾਕਿਆਂ ਦੇ ਵਿੱਚ ਜਾ ਕੇ ਜਿਹੜੇ ਤਾਲਿਬਾਨ ਨੂੰ ਉਹ ਖਤਮ ਕਰਨ ਦੇ ਕਗਾਰ ਦੇ ਉੱਤੇ ਆਏ ਹੋਏ ਨੇ। ਸੋ ਹੋਪਫੁਲੀ ਜਿਹੜੇ ਆ ਉੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਆ ਕੁਛ ਚੈਨ ਦਾ ਸਾਹ ਮਿਲੇ, ਕਿਉਂਕਿ ਨਿੱਤ ਆਏ ਦਿਨ ਕਾਬੁਲ ਤੋਂ, ਅਫਗਾਨਿਸਤਾਨ ਤੋਂ ਇਹ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਸੀਗੀਆਂ, ਇੱਥੇ ਬੰਬ ਬਲਾਸਟ ਹੋ ਗਿਆ, ਇੰਨੇ ਲੋਕ ਉੱਥੇ ਮਾਰੇ ਗਏ, ਇੰਨੇ ਲੋਕ ਉੱਥੇ ਮਾਰੇ ਗਏ। ਜੇ ਇੱਦਾਂ ਹੋ ਜਾਂਦਾ ਆ ਤਾਂ ਇਹ ਇੱਕ ਚੰਗੀ ਗੱਲ ਆ। ਜੇ ਉੱਥੇ ਸ਼ਾਂਤੀ ਆਵੇ ਤਾਂ ਉੱਥੇ ਦੇ ਲੋਕਾਂ ਲਈ ਵੀ ਇੱਕ ਚੰਗਾ ਸਬੱਬ ਜਿਹੜਾ ਆ ਉਹ ਬਣੇਗਾ। ਆਮ ਲੋਕਾਂ ਨੂੰ ਆਮ ਜੀਵਨ ਜਿਹੜਾ ਜੀਣ ਦੇ ਵਿੱਚ ਕਹਿ ਲਓ ਵੀ ਖੁਸ਼ੀ ਜਿਹੜੀ ਉਹ ਪ੍ਰਾਪਤ ਹੋਵੇਗੀ। ਅਗਲੀ ਜਿਹੜੀ ਆ ਖਬਰ ਉਸ ਦੇ ਵੱਲ ਜਿਹੜੇ ਉਹ ਦੱਸਦੇ ਜਾਈਏ ਵੀ ਇੱਕ ਤਾਂ ਜਿਹੜੀ ਕੱਲ ਆਸਟਨ ਟੈਕਸਸ ਤੋਂ ਜਿਹੜੀ ਖਬਰ ਆ ਰਹੀ ਆ, ਕੱਲ ਦੇ ਦਿਨ ਆਸਟਨ ਦੇ ਵਿੱਚ 2 ਪੈਕੇਜ ਬੰਬ ਜਿਹੜੇ ਆ ਉਹ ਐਕਸਪਲੋਡ ਹੋਏ। ਅੱਜ ਤੋਂ 10 ਦਿਨ ਪਹਿਲਾਂ ਵੀ ਜਿਹੜਾ ਇੱਕ ਪੈਕੇਜ ਬੰਬ ਇੱਕ ਘਰ ਦੇ ਬਾਹਰ ਜਿਹੜਾ ਆ ਉਹ ਐਕਸਪਲੋਡ ਹੋਇਆ ਸੀ, ਡੈਟੋਨੇਟ ਜਿਹੜਾ ਹੋਇਆ ਸੀ, ਤੇ ਉਹਦੇ ਵਿੱਚ ਜਿਹੜੇ ਇੱਕ ਜਾਣੇ ਦੀ ਮੌਤ ਹੋਈ ਸੀ। ਤੇ ਕੱਲ ਵੀ ਇੱਕ ਜਾਣੇ ਦੀ ਹੋਰ ਜਿਹੜੀ ਉਹ ਮੌਤ ਹੋਈ ਹੈ। ਇਸ ਪੂਰੇ ਘਟਨਾ ਚੱਕਰ ਦੇ ਵਿੱਚ 3 ਵੱਖ-ਵੱਖ ਜਿਹੜੇ ਕਹਿ ਲਓ ਵੀ ਐਕਸਪਲੋਜਨ ਹੋਣ ਦੇ ਵਿੱਚ ਜਿਹੜਾ ਬਰੂਦ ਦੇ ਨਾਲ ਭਰਿਆ ਸੀ ਕਹਿੰਦੇ ਆ, ਜਾਂ ਹੋਮਮੇਡ ਸੀ, ਕੀ ਸੀਗਾ ਇਸ ਦੇ ਬਾਰੇ ਅਜੇ ਉਹਨਾਂ ਨੇ ਚੁੱਪੀ ਵੱਟੀ ਆ, ਕਿੱਦਾਂ ਕੀਤਾ ਆ ਇਹਦੇ ਬਾਰੇ ਨਹੀਂ ਪਤਾ ਲੱਗ ਰਿਹਾ। ਦੱਸ ਰਹੇ ਨੇ ਵੀ ਕੋਈ ਡਿਲੀਵਰੀ ਕਰ ਰਿਹਾ ਹੈ ਡੈਡਲੀ ਬੰਬ ਤੇ ਉਹਨਾਂ ਨੂੰ ਸੈੱਟ ਆਫ ਕਰ ਰਿਹਾ ਕਿਤੇ ਮੌਕੇ ਤੇ, ਜਾਂ ਉੱਥੋਂ ਦੇਖ ਕੇ ਕਰ ਰਿਹਾ ਜਾਂ ਕਿੱਦਾਂ ਵੀ ਕਰ ਰਿਹਾ ਵੀ, ਜਾਂ ਕੋਈ ਚੱਕਦਾ ਆ ਉਸੇ ਵੇਲੇ ਹੋ ਰਿਹਾ ਆ। ਸੋ ਇਹਦੇ ਕਰਕੇ ਇੱਕ 17 ਸਾਲਾਂ ਦਾ ਜਿਹੜਾ ਬੱਚਾ ਕੱਲ ਆ ਉਸ ਦੀ ਮੌਤ ਹੋਈ ਸੀ, ਆਪਣੇ ਜਿਹੜੇ ਆ ਦਾਦੇ ਦਾਦੀ ਦੇ ਘਰੇ ਸੀਗਾ, ਗ੍ਰੈਂਡ ਪੇਰੈਂਟਸ ਦੇ ਘਰੇ ਸੀ, ਜਿੱਥੇ ਉਹ ਬਾਹਰ ਪੈਕੇਜ ਚੱਕਣ ਗਿਆ ਤਾਂ ਉੱਥੇ ਹੀ ਧਮਾਕਾ ਹੋਇਆ, ਜਿਸ ਦੇ ਕਰਕੇ ਉਸ ਦੀ ਮੌਤ ਹੋ ਗਈ। ਤੇ ਕੱਲ ਪੁਲਿਸ, ਆਸਟਨ ਦੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਮੰਨਿਆ ਜਾ ਰਿਹਾ ਆ ਵੀ ਇਹ ਸਾਰੇ ਬੰਬ ਬਲਾਸਟ ਕਿਸੇ ਨਾ ਕਿਤੇ ਜਿਹੜੇ ਆਪਸ ਦੇ ਵਿੱਚ ਜੁੜੇ ਹੋਏ ਜਿਹੜੇ ਦੱਸੇ ਜਾਂਦੇ ਨੇ। ਜਦੋਂ 10 ਦਿਨ ਪਹਿਲਾਂ ਇੱਕ ਪਹਿਲਾ ਬਲਾਸਟ ਹੋਇਆ ਸੀ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਵੀ ਸ਼ਾਇਦ ਇਹ ਕੋਈ ਟਾਵੀਂ ਜਿਹੜੀ ਘਟਨਾ ਆ, ਜਿਹੜੀ ਇੱਕੋ ਅੱਖ ਘਟਨਾ ਹੈ, ਪਰ ਕੱਲ ਜਿਹੜੇ ਅਚਾਨਕ 2 ਹੋਰ ਬਲਾਸਟ ਹੋਏ ਤਾਂ ਉਸ ਨੂੰ ਸਾਰੀਆਂ ਚੀਜ਼ਾਂ ਨੂੰ ਇਹ ਜੋੜ ਕੇ ਉਹ ਦੇਖ ਰਿਹਾ ਵੀ ਕੋਈ ਜਾਣ ਬੁੱਝ ਕੇ ਇਦਾਂ ਦਾ ਕੰਮ ਕਰ ਰਿਹਾ ਆ।
ਹੋ ਕੀ ਰਿਹਾ ਆ, ਲੋਕਾਂ ਦੇ ਘਰੇ ਜਿਹੜੇ ਸਸਪੀਸ਼ੀਅਸ ਜਿਹਾ ਇੱਕ ਪੈਕੇਜ ਕਹਿੰਦੇ ਘਰ ਦੇ ਬਾਹਰ ਜਿਹੜਾ ਆਉਂਦਾ ਆ, ਜਿਨ੍ਹਾਂ ਨੇ ਕਦੀ ਕੁਛ ਜਿਨ੍ਹਾਂ ਨੇ ਮੰਗਾਇਆ ਵੀ ਨਹੀਂ ਪਰ ਤਾਂ ਵੀ ਪੈਕੇਜ ਘਰ ਦੇ ਬਾਹਰ ਪਿਆ ਆ, ਤੇ ਲੋਕ ਕਿਉਰਿਓਸਿਟੀ ਦੇ ਮਾਰੇ ਦੇਖਣ ਜਾਂਦੇ ਆ ਵੀ ਕੀ ਆ, ਸਾਨੂੰ ਕਿਹੜਾ ਪੈਕੇਜ ਆ ਗਿਆ, ਤੇ ਉਹਦੇ ਵਿੱਚ ਬੰਬ ਹੁੰਦਾ ਆ। ਸੋ ਨਾਲ ਹੀ ਪੁਲਿਸ ਨੇ ਇਹ ਜਿਹੜੀ ਗੱਲ ਆਖੀ ਆ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਘਰ ਦੇ ਬਾਹਰ ਕਿਤੇ ਵੀ ਕੋਈ ਸਸਪੀਸ਼ੀਅਸ ਪੈਕੇਜ ਹੈਗਾ, ਤੁਹਾਨੂੰ ਸ਼ੱਕੀ ਜਿਹਾ ਜਿਹੜਾ ਕੋਈ ਲੱਗਦਾ ਵੀ ਸਮਾਨ ਪਿਆ ਆ, ਤਾਂ ਤੁਰੰਤ ਪੁਲਿਸ ਨੂੰ ਕਾਲ ਕਰੋ। ਖੁਦ ਜਿਹੜਾ ਆ ਉਸ ਨੂੰ ਚੱਕੋ ਨਾ, ਖੁਦ ਉਸ ਨੂੰ ਜਿਹੜਾ ਉਹ ਦੇਖੋ ਨਾ, ਇਹ ਜਿਹੜਾ ਜਾਨਲੇਵਾ ਸਾਬਤ ਹੋ ਸਕਦਾ ਆ। ਸੋ ਇਹ 3 ਘਟਨਾਵਾਂ ਜਿਹੜੀਆਂ ਆਲਰੇਡੀ ਇਦਾਂ ਦੀਆਂ ਵਾਪਰ ਚੁੱਕੀਆਂ ਆ। ਆਸਟਨ ਪੁਲਿਸ ਦੇ ਚੀਫ ਬ੍ਰਾਇਨ ਮੈਨਲੀ ਕੱਲ ਜਿਹੜੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇਸ ਤਰੀਕੇ ਦੇ ਨਾਲ ਆਖ ਰਹੇ ਸੀ, ਤੇ ਕਹਿੰਦੇ ਵੀ ਜਿੱਧਰੋਂ ਵੀ ਸਾਨੂੰ ਉਹ ਕਾਲ ਆਊਗੀ, ਦੱਸੂਗਾ ਕੋਈ ਵੀ ਸਸਪੀਸ਼ੀਅਸ ਪੈਕੇਜ ਹੈਗਾ ਆ, ਅਸੀਂ ਤੁਰੰਤ ਉੱਥੇ ਜਿਹੜਾ ਆ ਉਹ ਅਸੀਂ ਰਿਸਪੌਂਡ ਕਰਾਂਗੇ ਤੇ ਉੱਥੇ ਪਹੁੰਚਾਂਗੇ। ਸੋ ਕੋਈ ਬੰਦਾ ਜਾਣ ਬੁੱਝ ਕੇ ਜਿਹੜਾ ਆ ਇਸ ਤਰੀਕੇ ਦੇ ਨਾਲ ਇਦਾਂ ਦਾ ਕੰਮ ਜਿਹੜਾ ਕਰ ਰਿਹਾ ਆ। ਇਹ ਇਲਾਕੇ ਦੇ ਜਿਹੜੇ ਕਾਫੀ ਮਾਈਲਸ ਦਾ ਡਿਸਟੈਂਸ ਸੀਗਾ, ਕਿਸੇ ਇੱਕੋ ਜਗ੍ਹਾ ਦੇ ਉੱਤੇ ਲੋਕੇਟਡ ਨਹੀਂ ਆ। ਜਿਹੜੇ ਬੰਬ ਜਿਹੜੇ ਚੱਲੇ ਨੇ ਵੀ ਇੱਕ ਨੇਬਰਹੁੱਡ ਦੇ ਵਿੱਚ ਹੋਣ ਜਾਂ ਕੁਝ ਬਲਾਕਸ ਦੇ ਵਿੱਚ ਹੋਵੇ, ਕਈ ਮਾਈਲਸ ਦੇ ਵਿੱਚ ਜਿਹੜੀ ਉਹਨਾਂ ਦੀ ਦੂਰੀ ਹੈਗੀ ਆ, ਪਰ ਫਿਰ ਵੀ ਇਸ ਨੂੰ ਇੱਕੋ ਹੀ ਜਾਣੇ ਵੱਲੋਂ ਜਿਹੜਾ ਆ ਉਹ ਸੋਚਿਆ ਜਾ ਰਿਹਾ ਵੀ ਇੱਕੋ ਜਾਣੇ ਨੇ ਹੀ ਇਹ ਕੰਮ ਜਿਹੜਾ ਉਹ ਕੀਤਾ ਆ। ਤੇ ਇਸ ਟਾਈਮ ਦੇਖਦੇ ਆ ਵੀ ਕੌਣ ਇਸ ਦੇ ਉੱਤੇ ਜਿਹੜਾ ਇਸ ਨੂੰ ਫੜਿਆ ਜਾਊਗਾ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਵੇਗਾ। ਸੋ ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਕੱਲ ਜਿਹੜੀ ਇੱਕ ਜਣੇ ਦੇ ਵਿੱਚ ਤਾਂ ਮੌਤ ਹੋਈ ਸੀ, ਇੱਕ ਜਿਹੜੇ 17 ਸਾਲਾਂ ਦੀ, ਤੇ ਇੱਕ ਹੋਰ ਬੀਬੀ ਜਿਹੜੀ ਹਿਸਪੈਨਿਕ ਮੂਲ ਦੀ ਸੀ, ਉਹ ਇਸ ਬਲਾਸਟ ਦੇ ਵਿੱਚ ਜਿਹੜੀ ਫੱਟੜ ਵੀ ਹੋਈ ਸੀ। ਪਹਿਲੋਂ ਇਸ ਨੂੰ ਕਈ ਜਾਣੇ ਹੇਟ ਕ੍ਰਾਈਮ ਦੇ ਵਜੋਂ ਵੀ ਦੇਖ ਰਹੇ ਸੀ ਵੀ ਸ਼ਾਇਦ ਕੋਈ ਜਾਣਾ ਇਹਨਾਂ ਲੋਕਾਂ ਨੂੰ ਜਿਹੜਾ ਹੇਟ ਕਰਦਾ, ਜਿਸ ਕਰਕੇ ਉਹਨਾਂ ਦੇ ਘਰਾਂ ਦੇ ਬਾਹਰ ਇੱਦਾਂ ਦੇ ਪੈਕੇਜ ਜਿਹੜੇ ਆ ਉਹ ਜਿਹੜੇ ਆ ਉਹ ਕੀਤੇ ਗਏ ਆ। ਜਿਹੜੇ 2 ਜਾਣੇ ਮਾਰੇ ਗਏ ਆ ਉਹ ਅਫਰੀਕਨ ਅਮਰੀਕਨ ਦੱਸੇ ਜਾਂਦੇ ਆ, ਬਲੈਕ ਮੂਲ ਦੇ ਆ, ਤੇ ਜਿਹੜੀ ਐਲਡਰਲੀ ਵੂਮਨ ਆ ਉਹ ਜਿਹੜੀ ਹਿਸਪੈਨਿਕ ਦੱਸੀ ਜਾਂਦੀ ਆ। ਸੋ ਇਸ ਐਂਗਲ ਤੋਂ ਵੀ ਜਿਹੜੀ ਜਾਂਚ ਆ ਉਸ ਨੂੰ ਦੇਖਿਆ ਜਾ ਰਿਹਾ ਆ। ਸੋ ਹੋਪਫੁਲੀ ਜਲਦੀ ਅਜਿਹੇ ਬੰਦੇ ਦੇ ਉੱਤੇ ਜਿਹੜਾ ਕਾਬੂ ਪਾਇਆ ਜਾਵੇ, ਪਤਾ ਲੱਗੇ ਕੌਣ ਕਿਸ ਨੇ ਜਿਹੜੀ ਘਿਨਾਉਣੀ ਹਰਕਤ ਕੀਤੀ ਆ। 2 ਜਾਣਿਆਂ ਦੀ ਜਾਨ ਲੱਲੀ ਆ ਤੇ ਇੱਕ ਜਾਣਾ ਜਿਹੜਾ ਗੰਭੀਰ ਰੂਪ ਦੇ ਵਿੱਚ ਇਸ ਟਾਈਮ ਜ਼ਖਮੀ ਆ। ਸੋ ਧਿਆਨ ਜਿਹੜਾ ਰੱਖਣਾ ਚਾਹੀਦਾ। ਇਕੱਲਾ ਦੇਖੋ ਆਸਟਨ ਹੀ ਨਹੀਂ, ਇਹ ਘਟਨਾ ਕਿਤੇ ਵੀ ਜਿਹੜੀ ਵਾਪਰ ਸਕਦੀ ਹੈ। ਸ਼ਦਾਈ ਬੰਦਿਆਂ ਦਾ ਪਤਾ ਕੋਈ ਨਹੀਂ ਆ। ਜੇ ਤੁਸੀਂ ਕੋਈ ਚੀਜ਼ ਨਹੀਂ ਮੰਗਾਈ ਤਾਂ ਤੁਸੀਂ ਘਰ ਦੇ ਬਾਹਰ ਪੈਕੇਜ ਦੇਖਦੇ ਹੋ ਤਾਂ ਜ਼ਰੂਰ ਜਿਹੜਾ ਹੈ ਧਿਆਨ ਦੇ ਨਾਲ ਸੋਚਣ ਵਾਲੀ ਜਿਹੜੀ ਗੱਲ ਆ। ਜੇ ਤੁਹਾਨੂੰ ਲੱਗਦਾ ਵੀ ਕੋਈ ਸ਼ੱਕ ਜਿਹਾ ਲੱਗ ਰਿਹਾ ਆ ਤਾਂ ਤੁਰੰਤ ਜਿਹੜੀ ਉਹ ਪੁਲਿਸ ਨੂੰ ਤੁਹਾਨੂੰ ਜਿਹੜੀ ਉਹ ਕਾਲ ਕਰਨੀ ਚਾਹੀਦੀ ਆ। ਤੁਸੀਂ ਅਮਰੀਕਾ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਰਹਿ ਰਹੇ ਹੋ, ਜਿੱਥੇ ਵੀ ਤੁਸੀਂ ਸੁਣ ਰਹੇ ਹੋ, ਤਾਂ ਬਹੁਤ ਜ਼ਰੂਰੀ ਆ ਧਿਆਨ ਰੱਖਣ ਦੇ ਲਈ, ਕਿਉਂਕਿ ਬੰਦਾ ਕਈ ਵਾਰੀ ਨਈ ਚੀਜ਼ ਕੋਈ ਮੰਗਾਈ ਹੁੰਦੀ, ਕੋਈ ਇੱਦਾਂ ਦੀ ਕੋਈ ਸ਼ਰਾਰਤ ਕੀ ਕਿਸੇ ਨੂੰ ਕੋਈ ਹੇਟ ਕਰਦਾ ਹੋਵੇ, ਇੱਦਾਂ ਕੰਮ ਜਿਹੜਾ ਹੋਵੇ ਤਾਂ ਮਾੜੀ ਗੱਲ ਆ। ਹੇਟ ਕ੍ਰਾਈਮ ਜਿਹੜੇ ਪਿਛਲੇ ਕੁਛ ਸਮੇਂ ਦੇ ਵਿੱਚ ਜਿਹੜੇ ਆ ਖਾਸੇ ਜਿਹੜੇ ਆ ਉਹ ਵੱਧ ਰਹੇ ਨੇ। ਸੋ ਇਸ ਦੇ ਵਿੱਚ ਵੀ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਉਹ ਜ਼ਰੂਰਤ ਆ। ਇਸੇ ਨੂੰ ਦੇਖਦੇ ਹੋਏ ਜਿਹੜੇ ਟੈਕਸਸ ਦੇ ਗਵਰਨਰ ਨੇ ਗ੍ਰੈਗ ਐਬਟ, ਉਹਨਾਂ ਨੇ ਆਪਣੇ ਜਿਹੜੇ ਆਫਿਸ ਦੇ ਵੱਲੋਂ $15,000 ਦਾ ਇਨਾਮ ਰੱਖਿਆ ਆ। ਜਿਹੜਾ ਵੀ ਕੋਈ ਇਨਫੋਰਮੇਸ਼ਨ ਦਊਗਾ ਜਿਸ ਦੇ ਕਰਕੇ ਇਸ ਬੰਦੇ ਨੂੰ ਜਾਂ ਜਿਹੜਾ ਵੀ ਕੋਈ ਸੰਸਥਾ ਆ ਜਾਂ ਕੁਛ ਵੀ ਜਿਹੜੀ ਜਥੇਬੰਦੀ ਜਾਂ ਕਿ ਜੋ ਵੀ ਕਹਿ ਲਓ ਵੀ ਬੰਦੇ ਇਸ ਦੇ ਪਿੱਛੇ ਲੱਗੇ ਹੋਏ ਨੇ, ਰਿਸਪੌਂਸੀਬਲ ਨੇ ਇਸ ਅਟਰੋਸ਼ੀਅਸ ਅਟੈਕਸ ਦੇ ਲਈ, ਇਹ ਜਿਹੜੇ ਕਹਿ ਲਓ ਵੀ ਘਿਨਾਉਣੀਆਂ ਹਰਕਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆ। ਸੋ ਹੋਪਫੁਲੀ ਜਲਦੀ ਫੜਿਆ ਜਾਵੇ ਤਾਂ ਜਿਹੜਾ ਇੱਕ ਸਹਿਮ ਦਾ ਮਾਹੌਲ ਆਸਟਨ ਟੈਕਸਸ ਦੇ ਵਿੱਚ ਇਸ ਟਾਈਮ ਬਣਿਆ ਹੋਇਆ ਆ ਉਸ ਤੋਂ ਜਿਹੜੀ ਨਿਜਾਤ ਪਾਈ ਜਾ ਸਕੇ। ਵੇਲਾ ਹੋ ਚੁੱਕਾ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ, ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KIID Sacramento 1470 AM ਅਤੇ KOBO Yuba City 1450 AM। ਪੂਜੀ ਕੋਈ ਕੁੜੀ ਵੇਖ ਕੇ ਮੈਂ ਲਵ ਮੈਰਿਜ ਕਰਵਾ ਲੈਣੀ। ਓਏ ਲਵ ਮੈਰਿਜ ਦੇ ਪੁੱਤਰਾ, ਆ ਵੇਖ ਤੇਰੇ ਲਈ ਅਸੀਂ ਕੁੜੀ ਲੱਭ ਲਈ ਆ, ਖਾਨਦਾਨੀ, ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ। ਓਏ ਬੱਲੇ ਬਾਪੂ, ਇਹ ਕ੍ਰਿਸ਼ਮਾ ਕਿਵੇਂ ਹੋਇਆ? ਉਹ ਕਦੇ ਰੇਡੀਓ ਵੀ ਸੁਣ ਲਿਆ ਕਰ ਯਾਰਾ। NRI ਮੈਰਿਜ ਬਿਊਰੋ ਦੁਨੀਆ ਭਰ ਦੇ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਰਿਸ਼ਤੇ ਲਈ ਵਿਚੋਲਗੀ ਕਰਦੇ ਨੇ। ਆ ਕਿਤਨਾ ਯਾਰਾਂ ਵਾਲੀ ਗੱਲ। ਲਿਆ ਦੇ ਨੰਬਰ ਆਪਣੇ ਬਾਈ ਸ਼ਿੰਦੂ ਨੂੰ ਵੀ ਦੇਣਾ। ਜੀ ਹਾਂ, NRI ਮੈਰਿਜ ਬਿਊਰੋ
ज्यादा जानकारी लिए संपर्क करो 647 888 6000 647 888 6000 या 408 940 1313 408 940 1313 NRI मैरिज ब्यूरो। ਨਾ ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਐਕਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ? ਉਹ ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। हाँ जी, मैं हाँ राज गो सैटेलाइट सिटी तो ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੇ ਆਓ ਅਗਲੀਆਂ ਖਬਰਾਂ ਉਹਨਾਂ ਦੇ ਉੱਤੇ ਜਿਹੜੀ ਨਜ਼ਰ ਬਣਾਉਣੀ ਜਿਹੜੀ ਆਪਾਂ ਸ਼ੁਰੂ ਕਰਦੇ ਹਾਂ। ਇਸ ਦੇ ਵਿੱਚ ਜੇ ਦੱਸ ਜਾਈਏ, ਅੱਜ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜੇ ਇੱਕ ਵੱਡੇ ਅਹੁਦੇਦਾਰ ਕੈਬਨਿਟ ਮਿਨਿਸਟਰ ਆ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕੀਤਾ, ਉਹਨਾਂ ਨੂੰ ਫਾਇਰ ਜਿਹੜਾ ਹੈ ਉਹ ਕਰ ਦਿੱਤਾ। ਉਧਰ ਰਾਸ਼ਟਰਪਤੀ ਟਰੰਪ ਦੇ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਪਰਸਨਲ ਲੀਡ ਚੱਲਦੇ ਆ ਰਹੇ ਆ ਜੌਨ ਮੈਕੈਂਟੀ, ਉਹਨਾਂ ਨੂੰ ਵੀ ਜਿਹੜਾ ਫਾਇਰ ਕਰ ਦਿੱਤਾ ਗਿਆ, ਕਿਉਂਕਿ ਇਸ ਟਾਈਮ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਇੱਕ ਜਾਂਚ ਦੇ ਵਿੱਚ ਆ ਰਹੇ ਆ। ਉਹਨਾਂ ਦੇ ਉੱਤੇ ਜਿਹੜੀ ਜਾਂਚ ਕੀਤੀ ਜਾ ਰਹੀ ਆ ਫਾਈਨੈਂਸ਼ੀਅਲ ਕ੍ਰਾਈਮਸ ਜਿਹੜੀ ਆ ਉਸ ਨੂੰ ਲੈ ਕੇ, ਸਿਕਿਉਰਿਟੀ ਕਾਰਨਾਂ ਨੂੰ ਮੱਦੇ ਨਜ਼ਰ ਕਹਿੰਦੇ ਆ ਰੱਖਦੇ ਹੋਏ, ਜਿਹੜੇ ਇਹ ਕਾਰਨ ਦੱਸਦੇ ਹੋਏ ਵਾਈਟ ਹਾਊਸ ਨੇ ਜਿਹੜਾ ਆ ਇਹਨਾਂ ਨੂੰ ਅੱਜ ਸਕਾਟ ਕਰ ਦਿੱਤਾ, ਬਾਹਰ ਜਿਹੜਾ ਆ ਰਸਤਾ ਆ ਉਹ ਦਿਖਾ ਦਿੱਤਾ ਆ। ਸੋ ਇਹ ਗੱਲ ਜਿਹੜੀ ਆ ਹੋਰ ਵਾਈਟ ਹਾਊਸ ਦੇ ਵਿੱਚ ਅੱਜ ਜਿਹੜੀ ਆ ਉਹ ਵਾਪਰੀ ਆ। ਦੱਸਿਆ ਜਾਂਦਾ ਹੈ ਵੀ ਲੰਮੇ ਸਮੇਂ ਤੋਂ ਜਿਹੜੇ ਆ ਉਹਨਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕ ਜਿਹੜਾ ਕੰਮ ਕੀਤਾ ਆ, ਜਿੱਥੇ ਵੀ ਜਾਂਦੇ ਸੀ ਉਹਨਾਂ ਦੇ ਨਾਲ ਉਹਨਾਂ ਦੀ ਉਹ ਹੈਲਪ ਕਰਦੇ ਹੋਏ ਨਜ਼ਰ ਆਉਂਦੇ ਸੀਗੇ। ਹੋਰ ਵੀ ਕਈ ਤਸਵੀਰਾਂ ਦੇ ਵਿੱਚ ਕੈਬਨਿਟ ਮੀਟਿੰਗਸ ਦੇ ਵਿੱਚ ਜਾਂ ਉਸ ਦੇ ਇਰਦ ਗਿਰਦ ਰਾਸ਼ਟਰਪਤੀ ਟਰੰਪ ਦੇ ਨਜ਼ਦੀਕ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਉਹ ਦੇਖਿਆ ਜਾ ਸਕਦਾ ਆ। ਮੈਕੈਂਟੀ ਨੇ ਜਿਹੜਾ ਆਪਣੇ ਇਸ ਦੇ ਉੱਤੇ ਅਜੇ ਕਿਸੇ ਵੀ ਤਰੀਕੇ ਦਾ ਕੋਈ ਹੋਰ ਬਿਆਨ ਆਪਣੇ ਵੱਲੋਂ ਜਾਂ ਕਮੈਂਟ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਆ। ਵਾਲ ਸਟਰੀਟ ਜਰਨਲ ਨੇ ਸਭ ਤੋਂ ਪਹਿਲਾਂ ਇਸ ਖਬਰ ਨੂੰ ਜਿਹੜਾ ਆ ਉਹ ਪੇਸ਼ ਕੀਤਾ ਸੀ ਜਦ ਇਸ ਦੇ ਬਾਰੇ ਪਤਾ ਲੱਗਾ ਸੀ। ਤੇ ਟਰੰਪ ਕੈਂਪੇਨ ਦੇ ਵਿੱਚ 2016 ਤੋਂ ਜਿਹੜੇ ਆ ਕਹਿੰਦੇ ਸਪੋਕਸ ਪਰਸਨ ਦੇ ਵਜੋਂ ਵੀ ਉਹਨਾਂ ਨੇ ਉਹ ਕੰਮ ਕੀਤਾ ਸੀਗਾ। ਤੇ ਇਹ ਜਿਹੜੇ ਕਹਿ ਰਹੇ ਸੀਗੇ ਵੀ ਸ਼ਾਇਦ ਇਹਨਾਂ ਨੇ 2020 ਦਾ ਜਿਹੜਾ ਰਾਸ਼ਟਰਪਤੀ ਟਰੰਪ ਦਾ ਅਗਲੀ ਰਾਸ਼ਟਰਪਤੀ ਚੋਣਾਂ ਦੇ ਲਈ ਜਿਹੜਾ ਕੈਂਪੇਨ ਹੋਣਾ ਆ ਉਸ ਦੇ ਵਿੱਚ ਵੀ ਜਿਹੜਾ ਆ ਉਹ ਸਾਥ ਦੇਣਾ ਸੀ। ਪਰ ਹੁਣ ਫਾਈਨੈਂਸ਼ੀਅਲ ਜਿਹੜੀ ਕਹਿ ਲਓ ਵੀ ਕੋਈ ਜਿਹੜੀ ਕ੍ਰਾਈਮਸ ਆ ਉਸ ਨੂੰ ਲੈ ਕੇ ਜਿਹੜੀ ਜਾਂਚ ਦੇ ਵਿੱਚ ਇਹਨਾਂ ਦਾ ਨਾਮ ਆ ਰਿਹਾ ਆ, ਇਸ ਕਰਕੇ ਹੁਣ ਉਹਨਾਂ ਨੂੰ ਜਿਹੜਾ ਅਸਤੀਫਾ ਦੇਣ ਦੇ ਲਈ ਮਜਬੂਰ ਹੋਣਾ ਪਿਆ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਜਿਹੜੀ ਕਰਦੇ ਹੋਏ ਆਈਸ ਦੇ ਨਾਲ ਜੁੜੀ ਹੋਈ ਜਿਹੜੀ ਇਹ ਖਬਰ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਦੇ ਨਾਲ ਅੱਜ ਮੈਨੂੰ ਲੱਗਦਾ ਜੀ ਸਿਰਫ ਅਸਤੀਫਿਆਂ ਦਾ ਹੀ ਜਿਹੜਾ ਦਿਨ ਹੈਗਾ ਆ। ਉਧਰ ਆਈਸ ਦੇ ਇੱਕ ਸਪੋਕਸ ਪਰਸਨ ਆ, ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਉਹਨਾਂ ਨੇ ਉਸ ਦੇ ਪਿੱਛੇ ਇਹ ਆਖਿਆ ਆ, ਜੇਮਸ ਸ਼ਵਾਬ ਨਾਂ ਦਾ ਜਿਹੜਾ ਆਈਸ ਦਾ ਜਿਹੜਾ ਸਪੋਕਸ ਪਰਸਨ ਆ ਜੋ ਕਿ ਇੱਥੇ ਸੈਨ ਫਰਾਂਸਿਸਕੋ ਬੇਸਡ ਆ, ਇੱਥੋਂ ਦੀ ਫੀਲਡ ਆਫਿਸ ਦੇ ਨਾਲ ਉਹਨਾਂ ਨੇ ਅਸਤੀਫਾ ਦੇ ਦਿੱਤਾ। ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਅਟਾਰਨੀ ਜਨਰਲ ਜੈਫ ਸੈਸ਼ਨ ਤੇ ਜਿਹੜੇ ਆਈਸ ਦੇ ਡਾਇਰੈਕਟਰ ਆ ਹੂਮਨ, ਉਹਨਾਂ ਨੇ ਜਿਹੜੇ ਬਿਆਨਬਾਜ਼ੀ ਕੀਤੀ ਆ ਉਸ ਦੇ ਵਿੱਚ ਉਹਨਾਂ ਨੇ ਕਈ ਤਰੀਕੇ ਦਾ ਜਿਹੜਾ ਝੂਠ ਬੋਲਿਆ। ਤੇ ਮੈਂ ਆਪਣੇ ਜਿਹੜੇ ਕਹਿ ਲਓ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਹੁਣ ਇਹ ਅਸਤੀਫਾ ਦੇ ਰਿਹਾ ਆ। ਇਹਨਾਂ ਦੋਨਾਂ ਦੇ ਦੁਆਰਾ ਜਿਹੜੇ ਆਈਸ ਦੇ ਡਾਇਰੈਕਟਰ ਨੇ ਹੂਮਨ ਤੇ ਜਿਹੜੇ ਅਟਾਰਨੀ ਜਨਰਲ ਸੈਸ਼ਨਸ ਆ, ਉਹਨਾਂ ਨੇ ਬਿਆਨ ਦਿੱਤੇ ਸੀ ਵੀ ਜਦੋਂ ਖਾਸ ਕਰਕੇ ਉਦੋਂ ਤੋਂ ਬਾਅਦ ਵੀ ਓਕਲੈਂਡ ਦੀ ਜਿਹੜੀ ਮੇਅਰ ਆ ਲਿਬੀ ਸ਼ਵਾਬ ਨੇ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਸੀਗਾ ਵੀ ਆਈਸ ਵਾਲੇ ਜਿਹੜੇ ਆ ਇੱਥੇ ਛਾਪੇਮਾਰੀ ਕਰਨ ਆ ਸਕਦੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਿਆਨਬਾਜ਼ੀ ਦਿੱਤੀ ਸੀ ਵੀ 800 ਤੋਂ ਵੱਧ ਜਿਹੜੇ ਪੋਟੈਂਸ਼ੀਅਲ ਕ੍ਰਿਮੀਨਲ ਏਲੀਅਨਸ ਆ ਉਹ ਜਿਹੜੇ ਆ ਇਹਨਾਂ ਦੀ ਇਹ ਆਵਾਜ਼ ਸੁਣ ਕੇ ਉਹ ਬਚ ਨਿਕਲੇ ਨੇ ਤੇ ਉਹਨਾਂ ਨੂੰ ਭੱਜਣ ਦਾ ਮੌਕਾ ਮਿਲਿਆ, ਜਿਸ ਕਰਕੇ ਪਬਲਿਕ ਸੇਫਟੀ ਜਿਹੜੀ ਆ ਉਹ ਖਤਰੇ ਦੇ ਵਿੱਚ ਪਈ ਆ। ਹੂਮਨ ਨੇ ਇੱਕ ਸਟੇਟਮੈਂਟ ਦੇ ਵਿੱਚ 864 ਜਾਣੇ ਆਖੇ ਸੀਗੇ ਤੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਜੈਫ ਸੈਸ਼ਨ ਸੈਕਰਾਮੈਂਟੋ ਦੇ ਵਿੱਚ ਆਏ ਸੀ ਉਹਨਾਂ ਨੇ 800 ਦੇ ਤਕਰੀਬਨ ਜਿਹੜੇ ਵਾਂਟਡ ਕ੍ਰਿਮੀਨਲਸ ਜਿਹੜੇ ਆ ਉਹ ਦੱਸੇ ਸੀਗੇ ਵੀ ਕਹਿੰਦੇ ਉਹ ਇਸ ਟਾਈਮ ਭੱਜਣ ਦੇ ਵਿੱਚ ਇਸ ਲਈ ਕਾਮਯਾਬ ਰਹੇ ਆ ਓਕਲੈਂਡ ਦੀ ਮੇਅਰ ਦੀ ਜਿਹੜੇ ਇਰਰਿਸਪੌਂਸਿਬਲ ਜਿਹੜੇ ਆ ਐਕਸ਼ਨ ਦੇ ਕਰਕੇ, ਤੇ ਇਹਦੇ ਨਾਲ ਜਿਹੜੀ ਸੁਸਾਇਟੀ ਦੇ ਵਿੱਚ ਖਤਰਾ ਜਿਹੜਾ ਆ ਉਹ ਹੋਰ ਬਣਿਆ ਹੋਇਆ ਆ। ਇਸ ਦੇ ਉੱਤੇ ਜਿਹੜੇ ਜੇਮਸ ਸ਼ਵਾਬ ਆ ਜਿਨ੍ਹਾਂ ਨੇ ਅਸਤੀਫਾ ਦਿੱਤਾ, ਕਹਿੰਦੇ ਵੀ ਇਹ ਬੜੇ ਮਿਸਲੀਡਿੰਗ ਫੈਕਟਸ ਆ। ਕਹਿੰਦੇ ਅਸੀਂ ਜਿਹੜਾ ਕਦੀ ਵੀ ਨਹੀਂ ਹੋਣਾ ਸੀਗਾ ਵੀ ਇੱਕੋ ਦਿਨ ਦੇ ਵਿੱਚ ਇੰਨੇ ਜਾਣੇ ਲੋਕ ਜਿਹੜੇ ਆ ਇਕੱਠੇ ਜਿਹੜੇ ਆ ਉਹ ਫੜ ਸਕਦੇ ਸੀਗੇ। ਤੇ ਉਹਨਾਂ ਨੇ ਕਿਹਾ ਵੀ ਇਹ ਫੈਬਰੀਕੇਟ ਕਰਦੇ ਨੇ ਜਿਹੜੀਆਂ ਅਰੈਸਟ ਆ ਉਸ ਨੂੰ ਲੈ ਕੇ ਵੀ ਇਹਦੇ ਕਰਕੇ ਜਿਹੜਾ ਹੁਣ ਮੈਂ ਅਸਤੀਫਾ ਉਹ ਦੇ ਰਿਹਾ ਆ। ਸੋ ਹੁਣ ਜਿਹੜੇ ਨਵੇਂ ਆਈਸ ਦੀ ਜਿਹੜੀ ਸਪੋਕਸਵੂਮਨ ਆ ਲਿਜ਼ ਜੌਨਸਨ, ਉਹਨਾਂ ਨੇ ਜਿਹੜੀ ਸਟੇਟਮੈਂਟ ਅੱਜ ਮੰਗਲਵਾਰ ਨੂੰ ਜਾਰੀ ਕੀਤੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਚਾਹੇ ਇੱਕ ਵੀ ਏਲੀਅਨ ਕ੍ਰਿਮੀਨਲ ਏਲੀਅਨ ਜਿਹੜਾ ਆ ਉਹ ਸਟਰੀਟ ਤੇ ਰਹਿ ਜਾਂਦਾ ਹੈ ਤੇ ਪਬਲਿਕ ਸੇਫਟੀ ਨੂੰ ਖਤਰਾ ਬਣਦਾ ਹੀ ਆ। ਤੇ ਜਿੱਦਾਂ ਜਿਹੜੇ ਡਾਇਰੈਕਟਰ ਹੂਮਨ ਆ ਉਹ ਬਾਰ-ਬਾਰ ਕਹਿੰਦੇ ਆ
ਕਿੰਨੇ ਨੰਬਰ ਸੀਗੇ, ਕਿੰਨੇ ਟਾਰਗੇਟਸ ਅਵੋਇਡ ਹੋਏ, ਇਹ ਆਪਾਂ ਹੁਣ ਜਿਹੜੀ ਇਸ ਦੀ ਜਿਹੜੀ ਗਿਣਤੀ ਮਿਣਤੀ ਆ ਉਹ ਨਹੀਂ ਕਰ ਸਕਦੇ। ਪਰ ਜਿਹੜੇ ਓਕਲੈਂਡ ਦੇ ਮੇਅਰ ਦੇ ਉਸ ਬਿਆਨ ਤੋਂ ਬਾਅਦ ਦੇ ਵਿੱਚ ਫਰਕ ਜ਼ਰੂਰ ਪਿਆ ਆ। ਜਿਹੜੇ ਕਈ ਲੋਕ ਭੱਜਣ ਦੇ ਵਿੱਚ ਜਾਂ ਜਿਹੜੀ ਅਰੈਸਟ ਤੋਂ ਬਚਣ ਦੇ ਵਿੱਚ ਕਾਮਯਾਬ ਰਹੇ ਨੇ। ਸੋ ਕਹਿੰਦੇ ਵੀ ਅਸੀਂ ਉੱਦਾਂ ਜਿਹੜੇ ਜੇਮਸ ਸ਼ਵਾਬ ਆ ਉਹਨਾਂ ਦੇ ਇਸ ਇਸ਼ੂ ਦੇ ਉੱਤੇ ਉਹਨਾਂ ਦੇ ਨਾਲ ਜਿਹੜੇ ਡਿਸਐਗਰੀ ਕਰਦੇ ਆ, ਉਹਨਾਂ ਦੀ ਇਹ ਗੱਲ ਨੂੰ ਮੰਨਦੇ ਨਹੀਂ ਆ, ਪਰ ਅਸੀਂ ਨਾਲ ਦੇ ਨਾਲ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੇ ਭਵਿੱਖ ਲਈ ਉਹਨਾਂ ਨੂੰ ਜਿਹੜੀਆਂ ਸ਼ੁਭ ਇਛਾਵਾਂ ਦਿੰਦੇ ਆ ਤੇ ਸਰਵਿਸ ਦਾ ਜਿਹੜਾ ਥੈਂਕ ਯੂ ਕਰਦੇ ਆ ਜਿਹੜੀਆਂ ਉਹਨਾਂ ਨੇ ਆਈਸ ਦੇ ਲਈ ਨਿਭਾਈਆਂ ਨੇ। ਸੋ ਇਹ ਜਿਹੜੀ ਗੱਲ ਆ ਉਹ ਹੁਣ ਦੇਖਣ ਵਾਲੀ ਰਹੇਗੀ ਵੀ ਕੀ ਗੱਲ ਜਿਹੜੀ ਉਹ ਬਣੇਗੀ। ਇਹੀ ਨਹੀਂ, ਰਾਸ਼ਟਰਪਤੀ ਟਰੰਪ ਨੇ ਵੀ ਜਿਹੜਾ ਖੁਦ ਓਕਲੈਂਡ ਦੀ ਮੇਅਰ ਆ ਉਹਨਾਂ ਨੂੰ ਜਿਹੜਾ ਡਿਸਗ੍ਰੇਸ ਆਖਿਆ ਸੀਗਾ। ਪੈਂਸਿਲਵੇਨੀਆ ਦੇ ਵਿੱਚ ਜਿਹੜੀ ਇਲੈਕਸ਼ਨ, ਸਪੈਸ਼ਲ ਇਲੈਕਸ਼ਨ ਜਿਹੜੀ ਹੋ ਰਹੀ ਆ ਉੱਥੇ ਦੀ ਡਿਸਟ੍ਰਿਕਟ 18 ਦੀ ਹਾਊਸ ਦੀ ਇਲੈਕਸ਼ਨ, ਉਸ ਦੇ ਵਿੱਚ ਕੈਂਪੇਨ ਰੈਲੀ 'ਚ ਉਹਨਾਂ ਨੇ ਕਿਹਾ, ਉੱਥੇ ਉਹਨਾਂ ਨੇ ਦਾਅਵਾ ਕੀਤਾ ਸੀ ਵੀ 1000 ਤੋਂ ਦੇ ਤਕਰੀਬਨ ਜਿਹੜੇ ਲੋਕ ਆ ਇੱਦਾਂ ਦੇ ਜਿਹੜੇ ਕ੍ਰਿਮੀਨਲ ਏਲੀਅਨਸ ਆ ਉਹ ਭੱਜਣ ਦੇ ਵਿੱਚ ਕਾਮਯਾਬ ਰਹੇ ਸੀਗੇ ਤੇ ਸ਼ਿਕਾਬ ਦੇ ਕਰਕੇ ਜਿਹੜੇ ਆ ਬਹੁਤ ਘੱਟ ਲੋਕ ਜਿਹੜੇ ਉਦਣ ਫੜੇ ਗਏ। ਜੇ ਉਹ ਨਾ ਦੱਸਦੀ ਤਾਂ ਜ਼ਿਆਦਾ ਲੋਕ ਫੜੇ ਜਾ ਸਕਦੇ ਸੀਗੇ। ਤੇ ਆਈਸ ਦੇ ਜਿਹੜੇ ਆંકੜਿਆਂ ਦੇ ਵਿੱਚ ਦੱਸਿਆ ਜਾਂਦਾ ਵੀ ਉਸ ਰੇਡਾਂ ਦੇ ਦੌਰਾਨ 232 ਜਾਣੇ ਆ ਉਹ ਟੋਟਲ ਗ੍ਰਿਫਤਾਰ ਕੀਤੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 115 ਜਾਣਿਆਂ ਦੀਆਂ ਫੈਲਨੀ ਸੀ, ਮਿਸ ਡਿਮੀਨਰ ਸੀ, ਤੇ ਬਾਕੀ ਲੋਕ ਉਹ ਸੀਗੇ ਤਕਰੀਬਨ ਅੱਧੋ ਅੱਧ ਉਹਨੇ ਕੁ ਲੋਕ ਉਹ ਸੀਗੇ ਜਿਨ੍ਹਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਚਾਰਜਸ ਨਹੀਂ ਸੀ। ਪਰ ਫਿਰ ਵੀ ਉਹਨਾਂ ਦੇ ਜਿਹੜੇ ਕਹਿ ਲਓ ਵੀ ਕਿਉਂਕਿ ਪੇਪਰ ਵਰਕ ਨਹੀਂ ਸੀ ਪੂਰਾ, ਗੈਰ ਕਾਨੂੰਨੀ ਢੰਗ ਨਾਲ ਕਹਿੰਦੇ ਇੱਥੇ ਰਹਿ ਰਹੇ ਸੀ, ਇਸ ਲਈ ਉਹਨਾਂ ਨੂੰ ਡਿਟੇਨ ਆਈਸ ਦੁਆਰਾ ਕੀਤਾ ਗਿਆ ਸੀ। ਸੋ ਆਈਸ ਦਾ ਰੌਲਾ ਰੱਟਾ ਆ ਇਹ ਜਿਹੜਾ ਮੁੱਕਣ ਦੇ ਵਿੱਚ ਨਹੀਂ ਆ ਰਿਹਾ। ਪਰ ਇਹ ਵੀ ਇੱਕ ਨਵੀਂ ਗੱਲ ਜਿਹੜੀ ਦੇਖੀ ਹੈ ਵੀ ਸਪੋਕਸ ਪਰਸਨ ਨੂੰ ਅਚਾਨਕ ਜਿਹੜਾ ਹੈ ਉਹ ਯਾਦ ਆਈ ਤੇ ਹੁਣ ਉਸਨੇ ਜਿਹੜਾ ਅਸਤੀਫਾ ਉਹ ਦੇ ਦਿੱਤਾ ਆ। ਜਿਸ ਦੀ ਆਪਾਂ ਪੈਂਸਿਲਵੇਨੀਆ ਦੀ ਗੱਲ ਕਰ ਰਹੇ ਸੀ, ਜਿਹੜੀ ਇੱਕ ਸਪੈਸ਼ਲ ਇਲੈਕਸ਼ਨ ਜਿਹੜੀ ਆ ਇਸ ਟਾਈਮ ਉੱਥੇ ਹੋਣੀ ਆ, ਉੱਥੇ ਦੀ ਡਿਸਟ੍ਰਿਕਟ 18 ਦੇ ਵਿੱਚ, ਜਿਸ ਦੇ ਵਿੱਚ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਰਿਕ ਸਕੋਨੀ ਤੇ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜੇ ਕਾਰਨਰ ਲੈਂਬ ਜਿਹੜੇ ਆ ਉਹ ਆਮੋ ਸਾਹਮਣੇ ਡਟੇ ਹੋਏ ਨੇ। ਜਲਦੀ ਇਲੈਕਸ਼ਨ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਤੇ ਕਾਫੀ ਕਲੋਜ਼ ਕੜਾ ਮੁਕਾਬਲਾ ਕਹਿੰਦੇ ਉਹ ਦੇਖਿਆ ਜਾ ਰਿਹਾ ਆ। ਜਿਹੜੀਆਂ ਕਹਿ ਲਓ ਵੀ ਰੀਅਲ ਕਲੀਅਰ ਪੋਲਿਟਿਕਸ ਦੇ ਮੁਤਾਬਕ ਜਿਹੜੀ ਐਵਰੇਜ ਉਹਨਾਂ ਦੀ ਜਿਹੜੀ ਦੇਖੀ ਜਾਵੇ ਤਾਂ ਉੱਥੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕਾਰਨਰ ਲੈਂਬ ਨੇ ਉਹ 2 ਪੁਆਇੰਟਾਂ ਦੇ ਨਾਲ, ਮਹਿਜ 2 ਪੁਆਇੰਟਾਂ ਦੇ ਨਾਲ ਜਿਹੜੇ ਅੱਗੇ ਚੱਲ ਰਹੇ ਆ, ਜੋ ਕਿ ਕਹਿੰਦੇ ਕਦੀ ਵੀ ਜਿਹੜੇ ਆ ਉਹ ਅੱਗੇ ਪਿੱਛੇ ਜਿਹੜਾ ਆ ਉਹ ਹੋ ਸਕਦਾ ਆ। ਰਾਸ਼ਟਰਪਤੀ ਟਰੰਪ ਖੁਦ ਜਿਹੜੇ ਉੱਥੇ ਜਾ ਕੇ ਰੈਲੀਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਆਪਣੀ ਪਾਰਟੀ ਦੇ ਵੱਲੋਂ ਜਿਹੜੀ ਆ ਉੱਥੇ ਚਲਾ ਰਹੇ ਨੇ, ਕੈਂਪੇਨ ਜਿਹੜੀ ਉਹ ਚਲਾ ਰਹੇ ਨੇ, ਉਹਦੇ ਵਿੱਚ ਹਿੱਸਾ ਪਾ ਰਹੇ ਨੇ ਤੇ ਕਹਿੰਦੇ ਇਸ ਟਾਈਮ ਪ੍ਰੋ ਟਰੰਪ ਜਿਹੜੀ ਕਿਤੇ ਨਾ ਕਿਤੇ ਵੇਵ ਆ ਉੱਥੇ ਪੈਂਸਿਲਵੇਨੀਆ ਦੀ ਡਿਸਟ੍ਰਿਕਟ 18 ਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਪਰ ਇੱਕ ਗੱਲ ਜਿਹੜੀ ਇਸ ਦੇ ਵਿੱਚ ਜ਼ਰੂਰ ਹੁਣ ਗੌਰ ਕਰਨ ਵਾਲੀ ਆ ਵੀ ਇਹੀ ਡਿਸਟ੍ਰਿਕਟ ਦੇ ਵਿੱਚ ਰਾਸ਼ਟਰਪਤੀ ਟਰੰਪ ਆਪਣੀਆਂ ਇਲੈਕਸ਼ਨ ਦੇ ਦੌਰਾਨ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਦੌਰਾਨ 20 ਪੁਆਇੰਟਾਂ ਦੇ ਨਾਲ ਜਿਹੜੇ ਆ ਉਹ ਅੱਗੇ ਹੋ ਕੇ ਜਿਹੜੇ ਜਿੱਤੇ ਸੀ। ਉਹਨਾਂ ਨੇ ਜਿਹੜਾ ਕਾਫੀ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਜਿੱਤ ਹਾਸਲ ਕੀਤੀ ਸੀ। ਪਰ ਹੁਣ ਇੰਨਾ ਕਲੋਜ਼ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੀ ਆਏ ਆ, ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਆ GOP ਲਈ ਤੇ ਡੈਮੋਕ੍ਰੇਟ ਪਾਰਟੀ ਵਾਲੇ ਇਸ ਨੂੰ ਲੈ ਕੇ ਜਿਹੜੇ ਖਾਸੇ ਖੁਸ਼ ਆ। ਪਰ ਜਿੰਨੀ ਦੇਰ ਤੱਕ ਜੇ ਸੀਟ ਜਿਹੜੀ ਉਲਟ ਫੇਰ ਨਹੀਂ ਹੋਊਗੀ ਉਨੀ ਦੇਰ ਤੱਕ ਤਾਂ ਕਿਆਸ ਰਹੀਆਂ ਹੀ ਨੇ। ਪਰ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੇ ਵਿੱਚ ਬਣਦਾ ਹੁਣ ਕੀ ਆ। ਪਰ ਕਾਫੀ ਕਲੋਜ਼ ਇਲੈਕਸ਼ਨ ਜਿਹੜੀ ਆ ਉਹ ਇੱਥੇ ਦੇਖੀ ਜਾ ਰਹੀ ਆ। ਮਿਲੀਅਨਸ ਆਫ ਡਾਲਰ ਜਿਹੜੇ ਆ ਦੋਨਾਂ ਹੀ ਪਾਰਟੀਆਂ ਵੱਲੋਂ ਜਿਹੜੇ ਉਹ ਖਰਚੇ ਜਾ ਰਹੇ ਨੇ। ਅੱਜ ਕੱਲ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਹੋ ਚੁੱਕੇ ਨੇ ਵੀ ਇੱਥੇ ਵੀ ਇਲੈਕਸ਼ਨ ਸਿਰਫ ਧਨਾੜ ਲੋਕ ਕਹਿ ਲਓ ਜਾਂ ਜਿਨ੍ਹਾਂ ਦੇ ਕੋਲ ਵਧੀਆ ਕੈਂਪੇਨ ਹੈਗਾ ਆ, ਵਧੀਆ ਜਿਹੜੇ ਡਾਲਰ ਇਕੱਠੇ ਕਰ ਸਕਦੇ ਆ, ਫੰਡ ਰੇਜ਼ਿੰਗ ਕਰ ਸਕਦੇ ਆ, ਉਹੀ ਲੜ ਸਕਦੇ ਨੇ। ਨਹੀਂ ਤਾਂ ਤੁਹਾਡੀ ਰੀਚ ਜਿਹੜੀ ਆ ਉਹ ਕਹਿ ਲਓ ਵੀ ਇੱਕ ਨੇਬਰਹੁੱਡ ਤੱਕ ਹੋਣੀ ਵੀ ਨਾਮੁਮਕਿਨ ਵਾਲੀ ਗੱਲ ਹੋਈ ਪਈ ਆ। ਤੇ ਅਗਲੀ ਜਿਹੜੀ ਖਬਰ ਉਸ ਦੇ ਵੱਲ ਜਿਹੜਾ ਆ ਉਹ ਗੱਲ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੀ GOP ਦੀ ਹਾਊਸ ਦੀ ਇੰਟੈਲੀਜੈਂਸ ਕਮੇਟੀ ਸੀ ਉਹ ਸੁਣਵਾਈ ਕਰ ਰਹੀ ਸੀ ਵੀ ਕੀ ਰਸ਼ੀਆ ਦੇ ਨਾਲ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਨੇ ਉਦੋਂ ਮਿਲ ਜੁਲ ਕੇ ਇੱਕ ਤੇ ਇਲੈਕਸ਼ਨ ਤਾਂ ਨਹੀਂ ਲੜੀ। ਉਸ ਜਿਹੜੀ ਫਾਈਂਡਿੰਗ ਦੇ ਵਿੱਚ ਇਸ ਟਾਈਮ ਹਾਊਸ ਇੰਟੈਲੀਜੈਂਸ ਕਮੇਟੀ ਨੇ ਰਾਸ਼ਟਰਪਤੀ ਟਰੰਪ ਨੂੰ ਕਲੀਨ ਚਿੱਟ ਜਿਹੜੀ ਆ ਉਹ ਦਿੱਤੀ। ਉਹ ਕਹਿੰਦੇ ਵੀ ਕਿਸੇ ਵੀ ਤਰੀਕੇ ਦਾ
ਜਿਹੜਾ ਆ ਉਸ ਦੇ ਵਿੱਚ ਕੋਈ ਕੋਆਰਡੀਨੇਸ਼ਨ ਜਿਹੜੀ ਆ ਉਹ ਨਹੀਂ ਦੇਖੀ ਗਈ ਟਰੰਪ ਕੈਂਪੇਨ ਤੇ ਰਸ਼ੀਆ ਦੇ ਦਰਮਿਆਨ, ਜਿਸ ਨੇ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨੂੰ ਜਿਹੜਾ ਆ ਇਨਫਲੂਐਂਸ ਜਿਹੜਾ ਆ ਉਹ ਕੀਤਾ ਹੋਵੇ ਜਾਂ ਉਸ ਦੇ ਉੱਤੇ ਕਿਸੇ ਤਰੀਕੇ ਦਾ ਫਰਕ ਜਿਹੜਾ ਪਾਇਆ ਹੋਵੇ। ਇਹ ਲੱਗਦਾ ਨਹੀਂ ਸੀ ਵੀ ਇਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਲੂਜਨ ਦੀ ਗੱਲ ਜਿਹੜੀ ਨਿਕਲੂਗੀ। ਇਹਨਾਂ ਦੀ ਆਪਣੀ ਹੀ ਪਾਰਟੀ ਦੀ ਜਿਹੜੀ ਇੰਟੈਲੀਜੈਂਸ ਕਮੇਟੀ ਸੀ ਤੇ 14 ਮਹੀਨੇ ਦੀ ਕਹਿੰਦੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਕੀਤੀ ਆ ਤੇ ਕਹਿੰਦੇ ਕਿਸੇ ਵੀ ਤਰੀਕੇ ਦਾ ਕੋਈ ਵੀ ਸਬੂਤ ਜਿਹੜਾ ਆ ਇਸ ਦੇ ਵਿੱਚ ਨਹੀਂ ਮਿਲਦਾ। ਤੇ ਇਸ ਚੀਜ਼ ਨੂੰ ਹੁਣ ਬਿਲਕੁਲ ਐ ਸਮੇਂ ਸਿਰ ਜਿਹੜੀ ਹੈ ਪੈਨਸਿਲਵੇਨੀਆ ਦੀ ਜਿਹੜੀ ਸਪੈਸ਼ਲ ਇਲੈਕਸ਼ਨ ਤੋਂ ਪਹਿਲਾਂ, ਚੋਣਾਂ ਤੋਂ ਪਹਿਲਾਂ ਇਹ ਜਿਹੜੀ ਰਿਪੋਰਟ ਆ ਉਹ ਸਾਹਮਣੇ ਆ ਚੁੱਕੀ ਆ ਤੇ ਆਈ ਗੈਸ ਇਸ ਦਾ ਜਿਹੜਾ ਅਸਰ ਆ, ਇਸ ਦਾ ਫਰਕ ਆ ਜਿਹੜਾ ਉਹ ਜ਼ਰੂਰ ਉਸ ਕੈਂਪੇਨ ਦੇ ਉੱਤੇ ਜਿਹੜਾ ਪਾਇਆ ਆਪਾਂ ਦੇਖ ਸਕਦੇ ਹਾਂ, ਕਿਉਂਕਿ ਇਸ ਗੱਲ ਨੂੰ ਉੱਥੇ ਕਾਫੀ ਜਿਹੜਾ ਆ ਉਛਾਲ ਕੇ ਵੀ ਦਿਖਾਇਆ ਜਾ ਸਕਦਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਜਿਹੜਾ ਚੱਲਦਾ ਹੈ। ਪਰ ਅਜੇ ਵੀ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਦੀ ਜਿਹੜੀ ਸਪੈਸ਼ਲ ਕੌਂਸਲ ਦੀ ਇਨਵੈਸਟੀਗੇਸ਼ਨ ਆ ਅਜੇ ਵੀ ਜਾਰੀ ਆ, ਜਿਸ ਦੀ ਨਿਗਰਾਨੀ ਜਿਹੜੇ ਡਿਪਟੀ ਅਟਾਰਨੀ ਜਨਰਲ ਰੌਡ ਰੋਜ਼ਨਟਾਈਨ ਜਿਹੜੇ ਆ ਉਹ ਕਰ ਰਹੇ ਨੇ। ਸੋ ਦੇਖਦੇ ਹਾਂ ਇਸ ਦੇ ਵਿੱਚ ਓਵਰਆਲ ਹੁਣ ਕੀ ਬਣੂਗਾ। ਅਗਲੀ ਜਿਹੜੀ ਆ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਕੱਲ੍ਹ ਜਿਹੜਾ ਨਿਊਯਾਰਕ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਦੁਰਘਟਨਾ ਵਾਪਰੀ ਸੀ, ਜਿਸ ਦੇ ਵਿੱਚ ਸੈਲਾਨੀਆਂ ਦੇ ਨਾਲ ਲੋਕ ਜਿਹੜੇ ਆ ਕਹਿ ਲਓ ਵੀ ਦਰਸ਼ਕ ਦੇਖਣ ਆਏ ਸੀਗੇ, ਉੱਥੇ ਸਾਰੇ ਜਾਣੇ ਹੈਲੀਕਾਪਟਰ ਦੇ ਵਿੱਚ ਸਫ਼ਰ ਕਰ ਰਹੇ ਸੀਗੇ, ਮਨਮੋਹਕ ਦ੍ਰਿਸ਼ ਦੇਖਣ ਆਏ ਜਿਹੜੇ ਨਿਊਯਾਰਕ ਦੇ ਵਿੱਚ। ਅਚਾਨਕ ਜਿਹੜਾ ਹੈਲੀਕਾਪਟਰ ਆ ਉਹ ਕ੍ਰੈਸ਼ ਕਰ ਗਿਆ ਸੀਗਾ ਉੱਥੇ ਦੀ ਰਿਵਰ ਦੇ ਵਿੱਚ, ਜਿਸ ਦੇ ਵਿੱਚ 5 ਜਾਣਿਆਂ ਦੀ ਜਿਹੜੀ ਮੌਤ ਹੋਈ ਸੀ। ਉਸ ਦੀ ਵੀਡੀਓ ਕੱਲ੍ਹ ਜਿਹੜੀ ਕਿਸੇ ਨੇ ਬਾਹਰੋਂ ਜਦੋਂ ਕ੍ਰੈਸ਼ ਹੋਣ ਹੀ ਵਾਲਾ ਸੀਗਾ ਹੈਲੀਕਾਪਟਰ ਉਸਨੇ ਬਣਾਈ ਤੇ ਬਹੁਤ ਜਿਹੜੀ ਉਹ ਵਾਇਰਲ ਵੀ ਹੋਈ। ਇਸ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਜਿਹੜੇ 5 ਜਾਣੇ ਮਾਰੇ ਗਏ ਆ ਉਹਨਾਂ ਦੇ ਵਿੱਚੋਂ ਡੈਲਸ ਦਾ ਟਰੈਵਰ ਕੈਡੀਗਨ, ਕਾਰਲਾ ਵਲੇਹੋ ਬਲੈਂਕੋ 29 ਸਾਲਾਂ ਦਾ ਜੋ ਕਿ ਅਰਜਨਟੀਨਾ ਤੋਂ ਇੱਥੇ ਘੁੰਮਣ ਦੇ ਲਈ ਆਏ ਸੀਗੇ, ਬ੍ਰਾਇਨ ਮੈਕਡੈਨਲ 26 ਸਾਲਾਂ ਦਾ ਉਹ ਵੀ ਡੈਲਸ ਦਾ ਫਾਇਰ ਫਾਈਟਰ ਸੀਗਾ, ਡੈਨੀਅਲ ਥਾਮਸਨ 34 ਸਾਲਾਂ ਦਾ ਜੋ ਕਿ ਨਿਊਯਾਰਕ ਸਿਟੀ ਦਾ ਸੀਗਾ, ਤੇ 29 ਸਾਲਾ ਟ੍ਰਿਸਟਨ ਹਿੱਲ ਜਿਹੜੀ ਆ ਇਹਨਾਂ ਦੀ ਇਸ ਦੇ ਵਿੱਚ ਮੌਤ ਹੋਈ ਆ। ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਲੀਕਾਪਟਰ ਦਾ ਜਿਹੜਾ ਪਾਇਲਟ ਸੀ ਉਹ ਖੁਦ ਜਿਹੜਾ ਇਸ ਕਹਿ ਲਓ ਵੀ ਕ੍ਰੈਸ਼ ਦੇ ਵਿੱਚੋਂ ਬਚ ਨਿਕਲਿਆ। ਉਸ ਦੀ ਜਿਹੜੇ ਬਾਲ ਜਿਹੜੀ ਉਸ ਦੀ ਜਿਹੜੀ ਕਹਿ ਲਓ ਵੀ ਮੌਤ ਹੋਣ ਤੋਂ ਜਿਹੜਾ ਬਚਾਅ ਹੋ ਗਿਆ। ਪਰ ਜਿਹੜੇ 5 ਪੈਸੰਜਰ ਸੀਗੇ ਇਸ ਪ੍ਰਾਈਵੇਟ ਯੂਰੋਕਾਪਟਰ AS350 ਦੇ ਵਿੱਚ ਉਹ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ। ਕੀ ਕਾਰਨ ਹੋਏ ਆ ਇਸ ਦੇ ਬਾਰੇ ਜਿਹੜੀ ਹੁਣ NTSB ਆ ਉਹ ਹੀ ਜਿਹੜੀ ਉਹ ਜਾਂਚ ਕਰੇਗੀ। ਜਿੱਦਾਂ ਕੱਲ੍ਹ ਵੀ ਕਿਆਸ ਰਹੀਆਂ ਸੀਗੀਆਂ ਵੀ ਸ਼ਾਇਦ ਪੈਸੰਜਰ ਦਾ ਇੱਕ ਬੈਗ ਕਿਸੇ ਨਾ ਕਿਤੇ ਜਿਹੜੀ ਫਿਊਲ ਲਾਈਨ ਦਾ ਜਿਹੜਾ ਸਵਿੱਚ ਆ ਉਸ ਨੂੰ ਆਫ ਕਰ ਦਿੱਤਾ ਕਿਤੇ ਰੱਖਦੇ ਹੋਏ ਇੱਧਰ ਉੱਧਰ, ਤੇ ਉਹਦੇ ਕਰਕੇ ਜਿਹੜਾ ਹੋਇਆ। ਪਰ ਇਹ ਹੁਣ ਸੋਚਣ ਵਾਲੀ ਗੱਲ ਆ ਵੀ ਫਿਰ ਫਿਊਲ ਲਾਈਨ ਉਹੋ ਜਿਹੀ ਜਗ੍ਹਾ ਦੇ ਉੱਤੇ ਕਿੱਥੇ ਰੱਖੀ ਗਈ ਹੈ ਜਿਹੜੀ ਪੈਸੰਜਰ ਦੇ ਹੱਥ ਵੱਸ ਹੋਵੇ। ਕੱਲ੍ਹ ਨੂੰ ਕੋਈ ਵੀ ਜਿਹੜਾ ਆ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਹੈਲੀਕਾਪਟਰਾਂ ਨੂੰ ਦੁਰਘਟਨਾਗ੍ਰਸਤ ਜਿਹੜਾ ਉਹ ਕਰਾ ਵੀ ਸਕਦਾ ਆ। ਆਈ ਥਿੰਕ ਇਸ ਦੇ ਉੱਤੇ ਵੀ ਜਿਹੜੀ ਆ ਉਹ ਹੁਣ ਜਿਹੜੀ ਉਹ ਜਾਂਚ ਹੋਵੇਗੀ। ਇਹ ਕਿਆਸ ਰਹੀਆਂ ਨੇ, ਜੇ ਐਕਚੁਅਲ ਦੇ ਵਿੱਚ ਇੱਦਾਂ ਜਿਹੜਾ ਆ ਉਹ ਹੋਇਆ ਆ। ਜਿਹੜੇ ਪਾਇਲਟ ਨੂੰ ਦੱਸਿਆ ਜਾ ਰਿਹਾ ਵੀ ਕਹਿੰਦੇ ਵੈਸੇ ਤਾਂ ਬਹੁਤ ਵਧੀਆ ਪਾਇਲਟ ਆ, ਪਰ ਇਹ ਮਾੜੀ ਚੀਜ਼ ਜਿਹੜੀ ਆ ਕਿਹਾ ਨਹੀਂ ਜਾ ਸਕਦਾ, ਕਦੋਂ ਵੀ ਕਿਸੇ ਦੇ ਨਾਲ ਵੀ ਜਿਹੜੀ ਆ ਉਹ ਵਾਪਰ ਸਕਦੀ ਆ। ਐਂਥਨੀ ਵੈਂਸ ਜਿਹੜਾ ਆ ਪਾਇਲਟ ਦਾ ਨਾਂ ਸੀ, ਜਿਸ ਦਾ ਬਾਲ ਜਿਹੜਾ ਇਸ ਹਾਦਸੇ ਦੇ ਵਿੱਚ ਉਹ ਹੁਣ ਬਚਾਅ ਹੋਇਆ ਸੀ। 2016 ਦੇ ਵਿੱਚ ਲਿਬਰਟੀ ਹੈਲੀਕਾਪਟਰਸ ਦੇ ਦੁਆਰਾ ਇਸ ਨੂੰ ਇੰਪਲੋਏ ਕੀਤਾ ਗਿਆ ਸੀ, ਇਸ ਨੂੰ ਨੌਕਰੀ ਦੇ ਉੱਤੇ ਰੱਖਿਆ ਗਿਆ ਸੀ। ਕਈ 100 ਉਡਾਨਾਂ ਜਿਹੜੀਆਂ ਇਸ ਨੇ ਇਸ ਪਾਇਲਟ ਨੇ ਜਿਹੜੀਆਂ ਭਰੀਆਂ ਸੀਗੀਆਂ, ਪਰ ਫਿਰ ਵੀ ਇਹ ਜਿਹੜਾ ਅਚਾਨਕ ਹਾਦਸਾ ਜਿਹੜਾ ਆ ਉਹ ਵਾਪਰ ਗਿਆ। ਤੇ ਹੋਪਫੁਲੀ ਜਲਦ ਹੀ ਜਿਹੜੇ ਇਸ ਦੇ ਵਿੱਚ ਕੀ ਸਮੱਸਿਆ ਆਈ ਆ ਉਸ ਜਾਂਚ ਦੇ ਬਾਰੇ ਪਤਾ ਲੱਗੇ ਤੇ ਉਸ ਨੂੰ ਦੇਖਦੇ ਹੋਏ ਜਿਹੜੇ ਕੋਈ ਕਦਮ ਚੱਕੇ ਜਾ ਸਕਣ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਅਜਿਹੀਆਂ ਮਾੜੀਆਂ ਘਟਨਾਵਾਂ ਜਿਹੜੀਆਂ ਆ ਉਹ ਨਾ ਵਾਪਰਨ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ, ਪਿਛਲੇ ਦਿਨਾਂ ਦੇ ਵਿੱਚ ਸਰ ਇਹ ਖਬਰ ਆਈ ਸੀ ਵੀ ਜਿਹੜੀ ਪਾਵਰਬਾਲ ਦੀ ਇੱਕ ਕਿਸੇ ਨੇ ਜਿਹੜੇ $560 ਮਿਲੀਅਨ ਦੀ ਜਿਹੜਾ ਜੈਕਪਾਟ ਜਿੱਤਿਆ ਸੀ ਤੇ ਉਹ ਆਪਣੇ ਆਪ ਨੂੰ ਜਿਹੜੇ ਆ ਉਹ ਸਾਹਮਣੇ ਨਹੀਂ ਸੀ ਲਿਆਉਣਾ ਚਾਹੁੰਦੇ, ਉਹ ਅਨੋਨਿਮਸ ਜਿਹੜੇ ਉਹ ਰਹਿਣਾ ਚਾਹੁੰਦੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਇੱਕ ਜਿਹੜਾ ਕੇਸ ਜਿਹੜਾ ਉਹ ਚੱਲਿਆ, ਇਹ ਅਦਾਲਤ ਦੇ ਵਿੱਚ ਜਿਹੜੀ ਇਹ ਗੱਲ ਗਈ ਵੀ ਜਿਹੜਾ ਵਿਨਰ ਆ ਉਸ ਦਾ ਜਿਹੜਾ ਸਾਰਿਆਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਆ ਕਿ ਨਹੀਂ ਹੋਣਾ ਚਾਹੀਦਾ। ਤੇ ਕੱਲ੍ਹ ਜਿਹੜਾ
ਜਿਹੜਾ ਜੱਜ ਨੇ ਇਹ ਫੈਸਲਾ ਸੁਣਾਇਆ ਵੀ ਜਿਹੜੀ ਨਿਊ ਹੈਮਸ਼ਾਇਰ ਦੀ ਔਰਤ ਜਿੱਤੀ ਹੈ, ਬਸ ਇੰਨਾ ਹੀ ਪਤਾ ਨਿਊ ਹੈਮਸ਼ਾਇਰ ਦੇ ਵਿੱਚ ਇੱਕ ਔਰਤ ਨੇ ਇਹ ਪਾਵਰਬਾਲ ਦੀ ਜਿਹੜੀ ਜੈਕਪਾਟ ਜਿੱਤੀ ਹੈ ਜਨਵਰੀ ਦੇ ਵਿੱਚ, ਤੇ ਜੱਜ ਨੇ ਕਿਹਾ ਵੀ ਉਹ ਪਬਲਿਕ ਆਈ ਤੋਂ ਜਿਹੜੀ ਆ ਪਰੇ ਰਹਿ ਸਕਦੀ ਆ, ਬੇਸਿਕਲੀ ਆਪਣੀ ਜਿਹੜੀ ਨਿੱਜਤਾ ਆ ਉਸ ਨੂੰ ਬਰਕਰਾਰ ਰੱਖ ਸਕਦੀ ਆ। ਜਦੋਂ ਵੀ ਜੈਕਪਾਟ ਦੇ ਵਿੱਚ ਕੋਈ ਵੀ ਜੇਤੂ ਹੁੰਦਾ ਹੈ, ਆਈ ਥਿੰਕ ਇਹਨਾਂ ਦੇ ਲੋਟਰੀ ਦੇ ਜਿਹੜੇ ਰੂਲਸ ਆ ਉਸ ਦੇ ਮੁਤਾਬਕ ਉਹਨਾਂ ਨੂੰ ਪਬਲਿਕ ਦੇ ਵਿੱਚ ਆਉਣਾ ਹੀ ਪੈਂਦਾ ਆ ਚੈੱਕ ਲੈਣ ਦੇ ਲਈ ਜਾਂ ਆਪਣੇ ਪ੍ਰਾਈਜ਼ ਨੂੰ ਕਲੇਮ ਕਰਨ ਦੇ ਲਈ। ਪਰ ਉਸ ਔਰਤ ਨੇ ਕਿਹਾ ਵੀ ਮੈਂ ਆਪਣੀ ਨਿੱਜਤਾ ਨੂੰ ਦੇਖਦੇ ਹੋਏ, ਪ੍ਰਾਈਵੇਸੀ ਇੰਟਰਸਟ ਨੂੰ ਦੇਖਦੇ ਹੋਏ ਜਿਹੜੇ ਆ ਉਹ ਸਾਹਮਣੇ ਜਿਹੜਾ ਨਹੀਂ ਆਉਣਾ ਚਾਹੁੰਦੀ, ਤੇ ਇਹੀ ਜਿਹੜਾ ਕੇਸ ਆ ਬਾਅਦ ਦੇ ਵਿੱਚ ਅਦਾਲਤ ਵਿੱਚ ਪਹੁੰਚਿਆ ਸੀਗਾ। ਤੇ ਉਸ ਨੂੰ ਜਿਹੜਾ ਆ ਫਿਰ ਜਿਹੜਾ ਜੱਜ ਆ ਉਹਨਾਂ ਨੇ ਕਿਹਾ ਵੀ ਹਾਂ ਜਿਹੜੀ ਇਹਨਾਂ ਦੀ ਪ੍ਰਾਈਵੇਸੀ ਆ, ਨਿੱਜਤਾ ਦੇ ਜ਼ਿਆਦਾ ਅਧਿਕਾਰ ਨੇ ਜਿਹੜੇ ਸਟੇਟ ਦੇ ਲੋਟਰੀ ਰੂਲਸ ਆ ਉਸ ਨੂੰ ਲੈ ਕੇ, ਇਸ ਲਈ ਉਸ ਨੂੰ ਜਿਹੜਾ ਪ੍ਰਾਈਵੇਸੀ ਜਿਹੜੀ ਆ ਉਹ ਬਰਕਰਾਰ ਰੱਖੀ ਗਈ ਆ ਤੇ ਹੁਣ ਉਸ ਨੂੰ ਦੱਸਣ ਦੀ ਲੋੜ ਨਹੀਂ ਪਊਗੀ। ਵਿਲੀਅਮ ਸ਼ਹੀਨ ਉਸ ਔਰਤ ਦੀ ਜਿਹੜੀ ਲਾਇਰ ਆ ਉਸ ਨੇ ਲਮਸਮ $352 ਮਿਲੀਅਨ ਦਾ ਜਿਹੜਾ ਆ ਚੈੱਕ ਜਿਹੜਾ ਲਿਆ, ਜਿਸ ਦੇ ਵਿੱਚੋਂ ਜਿਹੜਾ ਟੈਕਸ ਦੀ ਕਟੌਤੀ ਤੋਂ ਬਾਅਦ 'ਚ ਉਹਦੇ ਹੱਥ ਵਿੱਚ $264 ਮਿਲੀਅਨ ਆ ਉਹ ਆਉਣਗੇ। ਕਿਸ ਦੇ ਕੋਲ ਗਿਆ ਆ ਕਿਸ ਨੂੰ ਨਹੀਂ ਗਿਆ ਇਹ ਤਾਂ ਜਿਹੜਾ ਕਿਉਂਕਿ ਹੁਣ ਨਿੱਜਤਾ ਦੇ ਕਰਕੇ ਇਹ ਚੀਜ਼ ਆਈ ਆ ਤਾਂ ਇਸ ਦਾ ਜਿਹੜਾ ਆ ਉਹ ਪਤਾ ਹੁਣ ਨਹੀਂ ਲੱਗ ਸਕੇਗਾ। ਤੇ ਆਈ ਗੈਸ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵੀ ਕਾਫੀ ਰੌਲਾ ਰੱਟਾ ਜਿਹੜਾ ਉਹ ਪੈਂਦਾ ਰਹਿੰਦਾ ਸੀਗਾ ਵੀ ਕਈ ਲੋਕ ਜਿਹੜੇ ਆਪਣੀ ਜਾਨ ਦੀ ਖਤਰੇ ਨੂੰ ਗੱਲ ਕਰਕੇ ਵੀ ਉਹਨਾਂ ਲੋਕਾਂ ਨੇ ਵੀ ਹੁਣ ਸਾਡੇ ਨਾਲ ਆ ਕੇ ਜੱਫੀਆਂ ਪਾ ਮਿਲਣਾ ਆ ਵੀ ਅਸੀਂ ਤਾਂ ਤੁਹਾਡੇ ਬਹੁਤ ਕਰੀਬ ਸੀਗੇ ਤੇ ਹੁਣ ਤੁਸੀਂ ਡਾਲਰ ਜਿੱਤ ਗਏ ਆ, ਇੰਨੇ ਹੁਣ ਜੈਕਪਾਟ ਜਿੱਤ ਲਿਆ ਆ ਇਸ ਕਰਕੇ। ਪਰ ਕਹਿੰਦੇ ਬਾਅਦ ਦੇ ਵਿੱਚ ਹੁਣ ਆਈ ਥਿੰਕ ਆਉਣ ਵਾਲੇ ਸਮਿਆਂ ਦੇ ਵਿੱਚ ਬਹੁਤੇ ਲੋਕ ਜਿਹੜੀ ਆ ਇਹ ਪ੍ਰਾਈਵੇਸੀ ਦਾ ਜਾਂ ਇਸ ਕੇਸ ਦਾ ਹਵਾਲਾ ਦਿੰਦੇ ਹੋਏ ਜੈਕਪਾਟ ਜਿੱਤਣ ਵਾਲੇ ਆ ਉਹ ਸ਼ਾਇਦ ਅੱਗੇ ਜਿਹੜੇ ਆ ਉਹ ਨਹੀਂ ਆਉਣਗੇ। ਸੋ ਦੇਖਦੇ ਆ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਪਰ ਜੱਜ ਚਾਰਲਸ ਟੈਂਪਲ ਉਹਨਾਂ ਨੇ ਇਸ ਔਰਤ ਦੀ ਇਸ ਇੱਛਾ ਨੂੰ, ਅਨੋਨਿਮਿਟੀ ਦੀ ਜਿਹੜੀ ਇੱਛਾ ਆ ਉਸ ਨੂੰ ਕਬੂਲ ਕਰ ਲਿਆ ਆ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਡਿਜ਼ਨੀ ਵਰਲਡ ਨੂੰ ਇੱਕ ਜਿਹੜੀ ਬੱਸ ਜਾ ਰਹੀ ਸੀਗੀ ਜਿਸ ਦੇ ਵਿੱਚ ਜਿਹੜੇ ਟੈਕਸਸ ਦੇ ਜਿਹੜੇ ਸਟੂਡੈਂਟ ਜਾ ਰਹੇ ਸੀਗੇ ਉਹ ਅਚਾਨਕ ਇੱਕ ਜਿਹੜੀ ਕਹਿ ਲਓ ਵੀ ਖਾਈ ਦੇ ਵਿੱਚ ਜਿਹੜੀ ਪਲੰਜ ਕਰ ਗਈ, ਡਿੱਗ ਗਈ, ਜਿਸ ਕਰਕੇ ਡਰਾਈਵਰ ਦੀ ਜਿਹੜੀ ਆ ਉਹ ਉੱਥੇ ਮੌਤ ਹੋ ਗਈ। ਤੇ ਕਈ ਜਿਹੜੇ ਸਕੂਲ ਦੇ ਜਿਹੜੇ ਬੱਚੇ ਆ ਜੋ ਕੋਈ ਸਫ਼ਰ ਕਰ ਰਹੇ ਸੀਗੇ ਡਿਜ਼ਨੀ ਵਰਲਡ ਨੂੰ ਜਾਣ ਦੇ ਲਈ ਉਹ ਇਸ ਦੇ ਵਿੱਚ ਫੱਟੜ ਹੋਏ ਨੇ। ਐਲਾਬਾਮਾ ਦੇ ਵਿੱਚ ਇਹ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਤੇ ਸਿੱਧੀ ਖਾਈ ਦੇ ਵਿੱਚ ਜਦ ਡਿੱਗੀ ਤਾਂ ਆਈ ਥਿੰਕ ਕਿਉਂਕਿ ਸਭ ਤੋਂ ਮੋਹਰੇ ਡਰਾਈਵਰ ਹੀ ਹੁੰਦਾ ਆ ਤੇ ਉਹ ਇਸ ਦੇ ਵਿੱਚ ਜਿਹੜਾ ਆ ਉਹ ਕੁਚਲਿਆ ਗਿਆ। 50 ਫੁੱਟ ਡੂੰਘੀ ਇਸ ਰਵੀਨ ਦੇ ਵਿੱਚ ਉਹ ਡਿੱਗੀ। ਇੰਟਰਸਟੇਟ 10 ਦੇ ਲਾਗੇ ਹੀ ਜਿਹੜਾ ਆ ਇਹ ਘਟਨਾ ਉੱਥੇ ਵਾਪਰੀ ਆ। ਬਹੁਤ ਸਾਰੇ ਵਿਕਟਮਸ ਆ ਉਹਨਾਂ ਨੂੰ ਇਸ ਰੈਕੇਜ ਦੇ ਵਿੱਚੋਂ ਇਸ ਜਿਹੜਾ ਘਟਨਾ ਹੋਈ ਆ ਬੱਸ ਜਿਹੜੀ ਤਹਿਸ ਨਹਿਸ ਹੋਈ ਉਸ ਦੇ ਵਿੱਚੋਂ ਜਿਹੜਾ ਕੱਟ ਕੇ ਜਿਹੜਾ ਉਸਨਾਂ ਨੂੰ ਕੱਢਿਆ ਗਿਆ ਸੀ। 45 ਬੰਦੇ ਜਿਹੜੇ ਔਨ ਬੋਰਡ ਜਿਹੜੇ ਦੱਸੇ ਜਾਂਦੇ ਸੀਗੇ। ਸਕੂਲ ਦਾ ਕਹਿੰਦੇ ਆ ਬੈਂਡ ਸੀਗਾ, ਬੈਂਡ ਮੈਂਬਰ ਸੀਗੇ ਜੋ ਕਿ ਡਿਜ਼ਨੀ ਵਰਲਡ ਨੂੰ ਜਾ ਰਹੇ ਸੀਗੇ ਜਦ ਇਹ ਅਚਾਨਕ ਦੁਰਘਟਨਾ ਜਿਹੜੀ ਆ ਉਹ ਘਟੀ ਆ। ਡਰਾਈਵਰ ਦਾ ਬਸ ਜਿਹੜਾ ਆ ਉਸ ਦੇ ਬਾਰੇ ਨਹੀਂ ਦੱਸਿਆ ਗਿਆ, ਉਸ ਨੂੰ ਆਇਡੈਂਟੀਫਾਈ ਨਹੀਂ ਅਜੇ ਕੀਤਾ ਗਿਆ ਵੀ ਕੌਣ ਸੀਗਾ। ਆਈ ਥਿੰਕ ਉਹਨਾਂ ਦੇ ਪਰਿਵਾਰ ਨੂੰ ਇਤਲਾਹ ਕਰਨ ਤੋਂ ਬਾਅਦ ਹੀ ਜਿਹੜਾ ਉਹ ਦੱਸਿਆ ਜਾਵੇਗਾ। ਤੇ ਇਹ 45 ਬੰਦਿਆਂ ਦੇ ਵਿੱਚੋਂ 10 ਜਿਹੜੇ ਆ ਇਸ ਟਾਈਮ ਜ਼ੇਰੇ ਇਲਾਜ ਨੇ ਐਲਾਬਾਮਾ ਤੇ ਫਲੋਰੀਡਾ ਦੇ ਹਸਪਤਾਲਾਂ ਦੇ ਵਿੱਚ। ਉਹਨਾਂ ਨੂੰ ਉਸੇ ਟਾਈਮ ਦੇ ਉੱਤੇ ਏਅਰਲਿਫਟ ਜਾਂ ਐਂਬੂਲੈਂਸ ਦੇ ਜ਼ਰੀਏ ਉੱਥੇ ਪਹੁੰਚਾਇਆ ਗਿਆ ਸੀਗਾ। ਇਸ ਦੇ ਪਿੱਛੇ ਕੀ ਕਾਰਨ ਰਿਹਾ, ਕ੍ਰੈਸ਼ ਕਿੱਦਾਂ ਹੋਇਆ, ਇਹ ਕਿੱਦਾਂ ਜਿਹੜੇ ਅਚਾਨਕ 50 ਫੁੱਟ ਡੂੰਘੀ ਖੱਡ ਦੇ ਵਿੱਚ ਜਿਹੜੇ ਆ ਉਹ ਡਿੱਗ ਗਏ, ਰਵੀਨ ਦੇ ਵਿੱਚ ਜਿਹੜੇ ਉਹ ਡਿੱਗ ਗਏ, ਇਸ ਦੇ ਬਾਰੇ ਹੁਣ ਜਿਹੜੀ ਆ ਜਾਂਚ ਉਹ ਕੀਤੀ ਜਾਊਗੀ। ਇਹ ਡਰਾਈਵਰ ਦੀ ਜਿਹੜੀ ਜ਼ਰੂਰ ਇਸ ਦੇ ਵਿੱਚ ਬਹੁਤ ਮੌਤ ਹੋਈ ਹੈ ਜੋ ਕਿ ਬਹੁਤ ਮੰਦਭਾਗੀ ਘਟਨਾ ਆ। ਬੱਚਿਆਂ ਦਾ ਜਿਹੜਾ ਇਸ ਦੇ ਵਿੱਚ ਚਲੋ ਬਚਾਅ ਜਿਹੜਾ ਉਹ ਰਹਿ ਗਿਆ ਆ। ਇਹੀ ਜਿਹੜੇ ਆ ਮਾਪਿਆਂ ਨੇ ਦੇਖੋ ਖੁਸ਼ੀ ਘੱਲੇ ਨੇ ਵੀ ਡਿਜ਼ਨੀ ਵਰਲਡ ਦੇਖ ਕੇ ਆਉਣਗੇ, ਘੁੰਮ ਫਿਰ ਕੇ ਆਉਣਗੇ, ਬੱਚਿਆਂ ਦੇ ਮਨ 'ਚ ਵੀ ਚਾਅ ਹੋਊਗਾ। ਪਰ ਜਦ ਅਚਾਨਕ ਇੱਦਾਂ ਦੀ ਗੱਲ ਜਦੋਂ ਹੁੰਦੀ ਆ ਤਾਂ ਹਰ ਇੱਕ ਨੂੰ ਜਿਹੜਾ ਸਦਮਾ ਆ ਉਹ ਜ਼ਰੂਰ ਲੱਗਦਾ ਆ। ਇਹ ਸਾਰੇ ਦੇ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਇਸ ਦਾ ਜਿਹੜੀ ਇੱਕ ਪੱਕੀ ਛਾਪ ਆ ਉਹ
ਰਹਿ ਜਾਣੀ ਆ। ਤੇ ਸਰੋਤਿਓ ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਦਾ ਸਮਾਂ ਆ ਉਹ ਵੀ ਹੁਣ ਜਿਹੜਾ ਉਹ ਸਮਾਪਤ ਹੁੰਦਾ ਆ। ਤੇ ਦੇਖਦੇ ਹਾਂ ਆਉਣ ਵਾਲੀਆਂ ਜਿਹੜੀਆਂ ਖਬਰਾਂ ਆ ਉਸੇ ਤਰੀਕੇ ਦੇ ਨਾਲ ਤੁਹਾਨੂੰ ਆਪਾਂ ਅਗਲੇ ਪ੍ਰੋਗਰਾਮ ਅਗਲੇ ਬੁਲੇਟਿਨਸ ਦੇ ਵਿੱਚ ਜਿਹੜੇ ਆ ਉਹ ਦੱਸਦੇ ਰਵਾਂਗੇ। ਤੇ ਹੁਣ ਇਜਾਜ਼ਤ ਲੈਣ ਦਾ ਵੇਲਾ ਆ ਚੁੱਕਾ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਸੰਧੂਆਂ ਨੇ ਹੁਣੇ ਤਾਂ ਟਰੱਕਾਂ ਦਾ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ।